प्रोग्राम लैके हाजिर हो चुके हैं। इस मौके अपडेट अमेरिका। हरजोत सिंह जी आयां नूं स्वागत है जी। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਾ ਸਾਡਾ ਸਪੈਸ਼ਲ ਪ੍ਰੋਗਰਾਮ ਟਰੱਕਿੰਗ ਨੂੰ ਲੈ ਕੇ ਹੁੰਦਾ। ਕੁਝ ਖਬਰਾਂ ਆਪਾਂ ਕੀ ਕੁਝ ਵਾਪਰਿਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਉਹ ਤੋਂ ਬਾਅਦ ਟਰੱਕਿੰਗ ਦੇ ਵਿੱਚ ਕੀ ਕੁਝ ਵਾਪਰਿਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਜੀ ਬਿਲਕੁਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415 909 0503 ਦੇ ਉੱਤੇ। ਮਨਜੀਤ ਸਿੰਘ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ, ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ, ਟੈਕਸਸ, ਗੁਰਮੇਲ ਸਿੰਘ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਧੂਰ, ਨਿਊ ਜਰਸੀ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ, ਐਲ ਗਰੋਵ, ਹਰਨੇਕ ਸਿੰਘ ਪਾਵਲਾ, ਰੈਂਟਨ, ਵਾਸ਼ਿੰਗਟਨ, ਤਲਵਿੰਦਰ ਸਿੰਘ, ਰਵਿੰਦਰ ਬਸਰਾ, ਜਗਦੀਸ਼ ਚੌਹਾਨ, ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਜਦੋਂ ਤੱਕ ਸਾਡੇ ਨਾਲ ਰਮਨ ਜੀ ਜੁੜਦੇ ਆ, ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲਾਂ। ਕੱਲ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਵੀ ਯੂਨਾਈਟਿਡ ਹੈਲਥ ਕੇਅਰ ਜਿਹੜੀ ਕੰਪਨੀ ਹੈਗੀ ਆ, ਉਸ ਦੇ CEO ਨੂੰ ਗੋਲੀਆਂ ਮਾਰ ਕੇ ਨਿਊਯਾਰਕ ਦੇ ਵਿੱਚ ਮਾਰ ਦਿੱਤਾ ਸੀ। ਹੁਣ ਉਹ ਜਿਹੜੀਆਂ ਬੁਲੇਟ ਸੀਗੀਆਂ, ਜਿਹੜੀਆਂ ਗੋਲੀਆਂ ਨਾਲ ਮਾਰਿਆ, ਉਹਨਾਂ ਦੇ ਉੱਤੇ 3D ਦੇ ਨਿਸ਼ਾਨ ਲਿਖੇ ਹੋਏ ਸੀ। ਸੋ ਇਹ ਜਿਹੜੇ 3D ਦੇ ਨਿਸ਼ਾਨ ਹੈਗੇ ਆ, ਡਿਨਾਈ, ਡੀਪੋਜ਼ ਤੇ ਡਿਫੈਂਡ, ਇਹ ਮੋਸਟਲੀ ਕਈ ਇੰਸ਼ੋਰੈਂਸ ਕੰਪਨੀਆਂ ਦੇ ਲਈ ਯੂਜ਼ ਕੀਤੇ ਜਾਂਦੇ ਆ। ਵੀ ਇੰਸ਼ੋਰੈਂਸ ਕੰਪਨੀਆਂ ਬਹੁਤ ਸਾਰੇ ਲੋਕਾਂ ਦੇ ਕਲੇਮ ਡਿਨਾਈ ਕਰ ਦਿੰਦੀਆਂ ਹੈਗੀਆਂ ਆ ਜਾਂ ਆਪਣੇ ਆਪ ਨੂੰ ਡਿਫੈਂਡ ਕਰਦੀਆਂ। ਸੋ ਇਹ ਤੋਂ ਇਹ ਲੱਗਦਾ ਆ ਵੀ ਯੂਨਾਈਟਿਡ ਹੈਲਥ ਕੇਅਰ ਜੋ ਇੱਕ ਸਭ ਤੋਂ ਵੱਡੀ ਮੈਡੀਕੇਅਰ ਐਡਵਾਂਟੇਜ ਪਲਾਨ ਜੋ ਆ ਸੈਲ ਕਰਦੀ ਹੈਗੀ ਆ, ਤੇ ਹੈਲਥ ਇੰਸ਼ੋਰੈਂਸ ਕਵਰੇਜ ਜਿਹੜੀ ਪ੍ਰੋਵਾਈਡ ਕਰਦੀ ਹੈਗੀ EMPLOYERS ਨੂੰ ਸਟੇਟ ਤੇ ਫੈਡਰਲੀ ਫੰਡਡ ਮੈਡੀਕੇਡ ਪ੍ਰੋਗਰਾਮਸ ਦੇ ਲਈ, ਉਹਦੇ ਉੱਤੇ ਜਿਹੜਾ ਇਹ ਬੰਦਾ ਸੀ, ਇਹ ਕਾਫੀ ਅਪਸੈਟ ਲੱਗਦਾ ਸੀਗਾ। ਇਹ ਜਿਹੜੇ 3 ਵਰਡ ਹੈਗੇ ਆ, ਇਹ ਕਾਫੀ ਨਿਊਜ਼ ਦੇ ਵਿੱਚ ਰਹਿੰਦੇ ਆ ਬਹੁਤ ਲੰਮੇ ਸਮੇਂ ਤੋਂ। ਰਟਗਰਸ ਲਾ ਸਕੂਲ ਦੇ ਪ੍ਰੋਫੈਸਰ ਜੇ ਫੇਨਮੈਨ, ਉਹਨਾਂ ਨੇ 2010 ਦੇ ਵਿੱਚ ਇੱਕ ਬੁੱਕ ਪਬਲਿਸ਼ ਕੀਤੀ ਸੀ, ਤੇ ਉਸ ਬੁੱਕ ਦਾ ਨਾਂ ਉਹਨਾਂ ਨੇ ਇਹੀ ਲਿਖਿਆ ਸੀ। ਟਾਈਟਲ ਜਿਹੜਾ ਸੀ ਡਿਲੇ, ਡਿਨਾਈ ਤੇ ਡਿਫੈਂਡ, ਵਾਈ ਇੰਸ਼ੋਰੈਂਸ ਕੰਪਨੀਜ਼ ਡੋਂਟ ਪੇ ਕਲੇਮਸ ਐਂਡ ਵਾਟ ਯੂ ਕੈਨ ਡੂ ਅਬਾਊਟ ਇਟ। ਸੋ ਇਹ ਇਸ ਤੋਂ ਬਿਨਾਂ ਹੋਰ ਜੋ ਕੰਪਨੀਆਂ ਜਿਸ ਹਿਸਾਬ ਦੇ ਨਾਲ ਆਲ ਸਟੇਟ ਜਾਂ ਸਟੇਟ ਫਾਰਮ, ਉਹਨਾਂ ਦੇ ਇੰਨੇ ਪ੍ਰੋਫਿਟ ਕਹਿੰਦੇ ਮੈਕਸੀਮਾਈਜ਼ ਕਰਦੇ ਹੈਗੇ ਆ, ਤੇ ਕਲੇਮਸ ਵੇਲੇ ਪ੍ਰੋਬਲਮ ਆਉਂਦੀ ਆ, ਤੇ ਜਾਂ ਹੁਣ ਅੱਜ ਕੱਲ ਆਪਾਂ ਦੇਖਦੇ ਹਾਂ ਵੀ ਕਿਸ ਤਰ੍ਹਾਂ ਘਰਾਂ ਦੀਆਂ ਇੰਸ਼ੋਰੈਂਸ ਨੂੰ ਲੈ ਕੇ ਡਬਲ ਟ੍ਰਿਪਲ ਪ੍ਰੀਮੀਅਮ ਹੋ ਰਹੇ ਆ, ਲੋਕ ਬਹੁਤ ਔਖੇ ਹੈਗੇ ਆ। ਸੋ ਇਹ 3 ਚੀਜ਼ਾਂ ਉਸ ਬੁਲਟ ਦੇ ਉੱਤੇ ਲਿਖੀਆਂ ਹੋਈਆਂ ਸੀਆਂ, ਜਿਹੜੀ ਬੁਲਟਸ ਉਸ ਬੰਦੇ ਨੇ ਚਲਾ ਕੇ, ਜੋ ਯੂਨਾਈਟਿਡ ਹੈਲਥ ਕੇਅਰ ਦਾ CEO ਆ, ਉਸ ਨੂੰ ਗੋਲੀਆਂ ਦੇ ਨਾਲ ਮਾਰਿਆ ਹੈਗਾ। ਜੀ ਬਿਲਕੁਲ। ਇਹ ਡਿਸਗਰੰਟਲਡ ਲੱਗਦਾ ਆ ਵੀ ਕੋਈ ਕਸਟਮਰ ਜਿਹੜਾ ਹੋ ਸਕਦਾ ਆ ਜਿਸਨੇ ਇਹ ਕੰਮ ਕੀਤਾ ਹੈ। ਉਹਨਾਂ ਨੇ ਨਵੀਆਂ ਤਸਵੀਰਾਂ ਹੁਣ ਉਹਦੀਆਂ ਹੋਰ ਜ਼ਿਆਦਾ ਜਿਹੜੀਆਂ ਉਹ ਕੀਤੀਆਂ ਹੈਗੀਆਂ ਆ। ਇੱਕ ਚੀਜ਼ ਜਿਹੜੀ ਹੋਰ ਵੀ ਵਾਪਰੀ ਇਨਵੈਸਟਰਸ ਦੀ ਮੀਟਿੰਗ 'ਚੋਂ ਹੀ ਹੈ, ਜਿਹੜਾ ਨਿਕਲ ਰਿਹਾ ਸੀਗਾ। ਇਨਫੈਕਟ ਜਦ ਇਹ ਖਬਰ ਆਈ ਯੂਨਾਈਟਿਡ ਹੈਲਥ ਕੇਅਰ ਦੇ ਸਟਾਕ ਵੱਧ ਗਏ। ਇਹ ਵੀ ਇੱਕ ਬੜੀ ਅਜੀਬ ਜਿਹਾ ਵਰਤਾਰਾ ਕਹਿੰਦੇ ਵੀ ਓਵਰਆਲ ਦੇਖਣ ਨੂੰ ਜਿਹੜਾ ਉਹ ਮਿਲਿਆ ਆ ਵੀ ਇਹ ਕੀ ਚੀਜ਼ ਜਿਹੜੀ ਉਹ ਹੋਈ ਹੈਗੀ ਆ। ਸੋ ਪਰ ਓਵਰਆਲ ਇਸ ਤਰੀਕੇ ਦੇ ਨਾਲ ਦਿਨ ਦਿਹਾੜੇ ਸ਼ਰੇਆਮ ਇਸ ਤਰੀਕੇ ਦੇ ਨਾਲ ਕਤਲ ਕਰ ਦੇਣਾ,
ਇਹਨੂੰ ਲੈ ਕੇ ਜਿਹੜੇ ਹੁਣ ਵੱਡੇ ਜਿਹੜੇ ਉਹ ਸਵਾਲ ਉੱਠੇ ਆ ਕਿ ਇੰਨਾ ਆਸਾਨ ਆ ਕਿਸੇ ਵੀ ਕੰਪਨੀ ਦੇ ਜਿਹੜੇ CEO ਤੱਕ ਪਹੁੰਚ ਕੇ ਉਸ ਨੂੰ ਜਿਹੜਾ ਉਹ ਮਾਰ ਮੁਕਾਉਣਾ। ਸੋ ਇਹ ਜ਼ਰੂਰ ਜਿਹੜੇ ਡੈਫੀਨੇਟਲੀ ਸਵਾਲ ਆ ਉਹ ਨਾਲ ਦੇ ਨਾਲ ਜਿਹੜੇ ਬਣੇ ਪਏ ਆ। ਉਧਰ ਅੱਜ ਜਿਹੜੇ ਟਰੰਪ ਹੁਣਾਂ ਦੇ ਦੁਆਰਾ ਨੋਮੀਨੇਟਡ ਡਿਪਾਰਟਮੈਂਟ ਆਫ ਡਿਫੈਂਸ ਦੇ ਪੀਟ ਹੈਗਸੈਥ ਜਿਹੜੇ ਉਹਨਾਂ ਨੂੰ ਸਕੱਤਰ ਉਹਨਾਂ ਨੇ ਲਾਉਣਾ ਆ, ਉਹ ਇੱਕ ਵਾਰੀ ਫੇਰ ਉੱਥੇ GOP ਦੇ ਸੈਨੇਟਰਸ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਆ। ਆਪਣੀ ਨੋਮੀਨੇਸ਼ਨ ਨੂੰ ਕਨਫਰਮ ਕਰਨ ਦੇ ਲਈ ਜਾਂ ਕਨਫਰਮ ਕਰਾਉਣ ਦੇ ਲਈ ਉਹ ਜਾ ਰਹੇ ਆ। ਉਹਨਾਂ ਨੇ op-ed ਆਰਟੀਕਲ ਵੀ ਲਿਖੇ ਆ, ਇੰਟਰਵਿਊਜ਼ ਵੀ ਦੇ ਰਹੇ ਆ, ਇੱਥੋਂ ਤੱਕ ਕਿ ਉਹਨਾਂ ਦੀ ਮਾਂ ਨੇ ਵੀ ਜਿਹੜੀਆਂ ਇੰਟਰਵਿਊਜ਼ ਆ ਉਹ ਦਿੱਤੀਆਂ ਆ। ਉਹ ਕਹਿੰਦੇ ਵੀ ਜੇ ਮੈਂ ਕਨਫਰਮ ਹੁੰਦਾ ਫਿਰ ਮੈਂ ਸ਼ਰਾਬ ਛੱਡ ਦੂੰਗਾ। ਸੋ ਇਹ ਤਾਂ ਉਹ ਗੱਲ ਨਹੀਂ ਹੁੰਦੀ ਹਰਜੋਤ ਸਿੰਘ ਵੀ ਜਿੱਦਾਂ ਕਹਿੰਦੇ ਵੀ ਨਿਆਣਾ ਵਿਗੜਿਆ ਹੁੰਦਾ ਆ ਤਾਂ ਬਾਅਦ ਦੇ ਵਿੱਚ ਕਹਿੰਦੇ ਵੀ ਚਲੋ ਵਿਆਹ ਕਰ ਦੋ ਤੇ ਸ਼ਾਇਦ ਬਾਅਦ ਚ ਸੁਧਰ ਜੂਗਾ। ਤਾਂ ਇਹ ਉਹ ਗੱਲ ਹੋਈ ਆ ਵੀ ਕੋਈ ਨਹੀਂ, ਕਹਿੰਦੇ ਵੀ ਮੈਨੂੰ ਪਹਿਲਾਂ ਕਨਫਰਮ ਕਰ ਲਓ ਫਿਰ ਮੈਂ ਸ਼ਰਾਬ ਦੀ ਆਦਤ ਜਿਹੜੀ ਆ ਉਹ ਛੱਡ ਦਊਂਗਾ। ਸੈਕਸ਼ੂਅਲ ਐਲੀਗੇਸ਼ਨ ਵਾਲੇ ਜਿਹੜੇ ਮਸਲੇ ਦੇ ਵਿੱਚ ਉਹ ਕਹਿ ਰਹੇ ਵੀ ਮੇਰੇ ਉਲਟ ਸਮੀਅਰ ਕੈਂਪੇਨ ਆ, ਵੀ ਉਹ ਲੋਕ ਘਬਰਾਏ ਨੇ ਜਿਹੜੇ ਨਹੀਂ ਦੇਖਣਾ ਚਾਹੁੰਦੇ ਮੈਨੂੰ ਡਿਪਾਰਟਮੈਂਟ ਆਫ ਡਿਫੈਂਸ ਦਾ ਸਕੱਤਰ ਚੀਫ, ਤੇ ਉਹਨਾਂ ਨੂੰ ਇਹ ਲੱਗਦਾ ਆ ਵੀ ਕਿਤੇ ਨਾ ਕਿਤੇ ਇਹ ਇਸ ਦੇ ਵਿੱਚ ਤਬਦੀਲੀਆਂ ਲਿਆ ਦੇਣਗੇ ਜਿਹੜੀਆਂ ਸਾਡੇ ਲਈ ਮਾਫਕ ਨਹੀਂ ਹੋਣਗੀਆਂ। ਆਲਰੇਡੀ ਔਰਤਾਂ ਦੇ ਕੰਬੈਟ ਨੂੰ ਲੈ ਕੇ ਇਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ ਉਸ ਨੂੰ ਲੈ ਕੇ ਵੀ ਇਹਨਾਂ ਨੂੰ ਪੁਸ਼ਬੈਕ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪਿਆ ਸੀਗਾ। ਸੋ ਹੁਣ ਪੀਟ ਹੈਗਸੈਥ ਇੱਕ ਵਾਰੀ ਫੇਰ ਕੈਪੀਟਲ ਹਿੱਲ ਦੇ ਉੱਤੇ ਪਹੁੰਚੇ ਨੇ, ਜਿੱਥੇ ਡਿਫੈਂਸ ਸੈਕਟਰੀ ਦੇ ਲਈ ਜੋ ਇਹਨਾਂ ਨੂੰ ਨੋਮੀਨੇਟ ਕੀਤਾ ਗਿਆ ਹੈ ਵੀ ਉਹਦੇ ਲਈ 3 ਜਾਂ 4 ਜਿਹੜੀਆਂ ਵੋਟਾਂ ਇਹਨਾਂ ਦੀਆਂ ਘਟ ਰਹੀਆਂ ਆ ਉਸ ਨੂੰ ਪੂਰੀਆਂ ਕਰਨ ਦੀ ਇਹਨਾਂ ਦੀ ਕੋਸ਼ਿਸ਼ ਲੱਗੀ ਹੋਈ ਆ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ। ਅਗਲੀ ਖਬਰ ਵੱਲ ਚੱਲੀਏ ਤੇ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਹੈਗੀ ਆ ਜੋ ਨਵੀਂ ਡੌਜ ਡਿਪਾਰਟਮੈਂਟ ਬਣ ਜਾ ਰਹੀ ਹੈ, ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ, ਉਹਨਾਂ ਨੇ ਇਹ ਕਿਹਾ ਆ ਨਿਊਜ਼ ਵੀਕ ਦੇ ਮੁਤਾਬਕ 150.7 ਬਿਲੀਅਨ ਯਾਨੀ ਕਿ 157 ਬਿਲੀਅਨ ਦੇ ਕਰੀਬ ਇਲੀਗਲ ਇਮੀਗ੍ਰੇਸ਼ਨ ਕਾਸਟ ਕਰਦਾ ਹੈ US ਟੈਕਸ ਪੇਅਰਸ ਨੂੰ। ਨਿਊਯਾਰਕ ਸਿਟੀ ਨੇ 5.2 ਬਿਲੀਅਨ ਮਾਈਗ੍ਰੈਂਟ ਕੇਅਰ ਦੇ ਉੱਤੇ ਸਪੈਂਡ ਕੀਤਾ ਹੈ। ਸ਼ਿਕਾਗੋ ਵਾਲਿਆਂ ਨੇ ਹੱਥ ਖੜੇ ਕਰਤੇ ਵੀ ਨਵੇਂ ਜੋ ਇਲੀਗਲ ਇਮੀਗ੍ਰੈਂਟਸ ਆ ਨਹੀਂ ਸਕਦੇ, ਸਾਡਾ ਬਜਟ ਆਲਰੇਡੀ ਘਾਟੇ ਦੇ ਵਿੱਚ ਹੈਗਾ ਆ। ਤੇ ਨਿਊਯਾਰਕ ਦੇ ਮੇਅਰ ਨੇ ਆਲਰੇਡੀ ਜਿਹੜਾ ਨਵਾਂ ਜੋ ਆ ਰਿਹਾ ਜ਼ਾਰ ਆਪਣੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਟੌਮ ਹੋਮਨ, ਉਹਨਾਂ ਦੇ ਨਾਲ ਗੱਲਬਾਤ ਕਰ ਲਈ ਹੈਗੀ ਆ ਵੀ ਕਿਸ ਤਰ੍ਹਾਂ ਜਿਹੜੀ ਆ ਵੱਡੀ ਸਕੇਲ ਦੇ ਵਿੱਚ ਲੋਕਾਂ ਨੂੰ ਡਿਪੋਰਟ ਕਰਨਾ ਹੈਗਾ। ਸੋ ਡੌਜ ਜੋ ਗਵਰਨਮੈਂਟ ਦੀ ਜਿਹੜੀ ਡਿਪਾਰਟਮੈਂਟ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਪੈਂਦੇ ਸੱਟੇ ਜਿਹੜਾ ਆ ਇੰਨੇ ਪੈਸੇ ਜੋ ਬਚਾ ਸਕਦੇ ਆ ਜੇ ਇਮੀਡੀਏਟਲੀ ਜਿਹੜੀ ਨਵੇਂ ਬੰਦੇ ਆਉਣ ਵਾਲੇ ਰੋਕਣੇ ਹੋਣ। ਸੋ ਨਿਊਯਾਰਕ ਦੇ ਵਿੱਚ ਕਹਿੰਦੇ 2,23,000 ਲੋਕਾਂ ਨੂੰ ਸ਼ੈਲਟਰ, ਫੂਡ, ਇਹ ਸਾਰਾ ਕੁਝ ਦਿੱਤਾ ਜਾ ਰਿਹਾ ਹੈਗਾ। ਸ਼ਿਕਾਗੋ ਵਾਲਿਆਂ ਨੇ ਵੀ ਹੱਥ ਖੜੇ ਕਰਤੇ। ਹੋਰ ਬਹੁਤ ਸਾਰੀਆਂ ਜਿਹੜੀਆਂ ਸ਼ਹਿਰ ਹੈਗੇ ਆ ਜਾਂ ਸਟੇਟਾਂ ਆ ਉਹ ਕਹਿੰਦੇ ਵੀ ਹੁਣ ਸਾਤੋਂ ਹੈਂਡਲ ਨਹੀਂ ਹੁੰਦਾ। ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਆਲਰੇਡੀ ਗਰਾਊਂਡ ਵਰਕ ਜਿਹੜਾ ਲੇ ਡਾਊਨ ਕਰ ਦਿੱਤਾ ਆ ਹੋਰ ਜੇਲ੍ਹਾਂ ਬਣਾਉਣ ਦੇ ਲਈ ਜਦੋਂ ਤੱਕ ਜਿਹੜੇ ਟਰੰਪ ਹੁਣੀ ਆਫਿਸ ਦੇ ਵਿੱਚ ਆਉਂਦੇ ਹੈਗੇ ਆ। ਇਹ ਅੱਜ ਦੀ ਇੱਕ ਵੱਡੀ ਨਿਊਜ਼ ਦਿੱਤੀ ਗਈ ਹੈਗੀ ਆ। ਬਾਈਡਨ ਲੇਜ਼ ਗਰਾਊਂਡ ਵਰਕ ਟੂ ਐਕਸਪੈਂਡ ਇਮੀਗ੍ਰੇਸ਼ਨ ਜੇਲਸ ਐਜ਼ ਟਰੰਪ ਰੈਡੀਜ਼ ਫॉर ਆਫਿਸ। ਤੇ ਹੋਰ ਜਿਹੜੀਆਂ ਜੇਲ੍ਹਾਂ ਬਣਾਉਣ ਦੇ ਲਈ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਜਿਹੜਾ ਆ ਪ੍ਰੋਸੈਸ ਸ਼ੁਰੂ ਕਰ ਇਹਦਾ ਮਤਲਬ ਆ ਵੀ ਜਿਹੜਾ ਮੌਜੂਦਾ ਪ੍ਰਸ਼ਾਸਨ ਵੀ ਸਾਥ ਦੇ ਰਿਹਾ ਆ। ਸੋ ਇਮੀਗ੍ਰੇਸ਼ਨ ਦਾ ਮਸਲਾ ਸਭ ਨੂੰ ਹੀ ਪਤਾ ਆ ਵੀ ਜਿਸ ਤਰੀਕੇ ਦੇ ਨਾਲ ਹੈਗਾ ਆ। ਸੋ ਜੇਲ੍ਹਾਂ, ਡਿਟੈਂਸ਼ਨ ਸੈਂਟਰ ਵੱਡੇ ਸ਼ਹਿਰਾਂ ਦੇ ਬਾਹਰ ਜਿਹੜੇ ਉਹ ਬਣਾਉਣੇ, ਉਹ ਸਾਰਾ ਕੁਛ ਲੱਗਦਾ ਵੀ ਤੇਜ਼ੀ ਦੇ ਨਾਲ ਹਰਜੋਤ ਸਿੰਘ ਜੀ ਕੰਮ ਜਿਹੜਾ ਉਹ ਵਧੇਗਾ। ਸੋ ਦੇਖੋ ਅੱਗੇ ਓਵਰਆਲ ਜਿਹੜਾ ਉਹ ਕੀ ਬਣਦਾ ਆ। ਪਰ ਇਹ ਆ ਵੀ ਤੜਥੱਲੀ ਜਿਹੜੀ ਆ 20 ਤਰੀਕ ਤੋਂ ਬਾਅਦ 'ਚ 20 ਜਨਵਰੀ ਤੋਂ ਬਾਅਦ 'ਚ ਖਾਸੀ ਜਿਹੜੀ ਉਹ ਮਚਣੀ ਆ। ਐਗਜ਼ੈਕਟਿਵ ਆਰਡਰਸ ਬਹੁਤ ਨੇ। ਹੁਣ ਦੇਖੋ ਵੀ ਇਹ ਅਨਇਲੈਕਟਡ ਅਫੀਸ਼ੀਅਲ ਜਿਹੜੇ ਡੌਜ ਵਾਲੇ ਆ ਉਹ ਕਿਸ ਤਰੀਕੇ ਦੇ ਨਾਲ ਬਿਜ਼ਨਸਮੈਨ ਜਿਨ੍ਹਾਂ ਨੇ ਮਿਲੀਅਨਸ ਆਫ ਡਾਲਰ ਇੱਕ ਹਿਸਾਬ ਦੇ ਨਾਲ ਕੈਂਪੇਨ 'ਚ ਇਨਵੈਸਟਮੈਂਟ ਕਰਕੇ ਉਹ ਕਿਹੜੀਆਂ ਚੀਜ਼ਾਂ ਨੂੰ ਭੰਨਣਗੇ, ਕਿਹੜੀਆਂ ਚੀਜ਼ਾਂ ਜਿਹੜੀਆਂ ਆਉਣਗੀਆਂ। ਇੱਕ ਇਹਨਾਂ ਨੇ ਕੰਜ਼ਿਊਮਰ ਦੇ ਨਾਲ ਜੁੜਿਆ ਹੋਇਆ ਮਹਿਕਮਾ ਆ ਉਹਨੂੰ ਵੀ ਬੰਦ ਕਰਨ ਦੀ ਗੱਲ ਆ ਪੂਰੀ ਤਰ੍ਹਾਂ ਖਤਮ ਕਰਨ। ਹਾਂ, ਜਿਹੜਾ ਕਿ ਅਸਲ ਦੇ ਵਿੱਚ ਕੰਜ਼ਿਊਮਰਸ ਦੇ ਫਾਇਦੇ ਵਾਲਾ ਆ ਤੇ ਉਹ ਖਤਮ ਕਰਕੇ ਬਿਜ਼ਨਸ ਵਾਲਿਆਂ ਨੂੰ ਕਹਿੰਦੇ ਖਾਸਾ ਜਿਹੜਾ ਆ ਉਹ ਫਾਇਦਾ ਹੋ ਸਕਦਾ ਵੀ ਕਿਉਂਕਿ ਉਹਨਾਂ ਨੂੰ ਫਿਰ ਜਵਾਬਦੇਹੀ ਜਿਹੜੀ ਆ ਉਹ ਨਹੀਂ ਰਹੂਗੀ। ਸੋ ਐਂਟਰਪ੍ਰੈਨਿਓਰ ਬਿਜ਼ਨਸ ਵਾਲਿਆਂ ਨੇ ਇਵੈਂਚੁਅਲੀ ਕਹਿੰਦੇ ਵੀ ਬਿਜ਼ਨਸ ਵਾਲਿਆਂ ਦੀ ਹੀ ਜਿਹੜੀ ਬਾਂਹ ਫੜਨੀ ਆ। ਸੋ ਆਮ ਲੋਕਾਂ ਨੂੰ ਕਈ ਕੁਛ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਨਾਲ ਦੇ ਨਾਲ
ਝੱਲਣਾ ਜਿਹੜਾ ਉਹ ਪੈ ਸਕਦਾ ਆ। ਡੌਜ ਵਾਲੇ ਅੱਜ ਦੋਨੋਂ ਹੀ ਇਲੋਨ ਮਸਕ ਤੇ ਵਿਵੇਕ ਰਾਮਾਸਵਾਮੀ ਉਹ ਕੈਪੀਟਲ ਹਿੱਲ ਪਹੁੰਚੇ ਹੋਏ ਆ ਤੇ ਯੂਐਸ ਦੇ ਜਿਹੜੇ ਕਾਂਗਰਸਮੈਨ ਆ ਸੈਨੇਟਰਸ ਉਹਨਾਂ ਨੂੰ ਮਿਲ ਰਹੇ ਹੈਗੇ ਆ। ਵਿਵੇਕ ਜਿਹੜਾ ਰਾਮਾਸਵਾਮੀ ਆ ਉਹਨੇ ਕਿਹਾ ਵੀ ਜਿਹੜਾ ਸਭ ਤੋਂ ਵੱਡਾ ਨੁਕਸਾਨ ਗਵਰਨਮੈਂਟ ਬੇਸ ਦਾ ਇਹ ਹੁੰਦਾ ਵੀ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਬੰਦ ਨਹੀਂ ਕੀਤਾ ਜਾਂਦਾ ਹੈਗਾ। ਸੋ ਉਹਦੀ ਜਿਹੜੀ ਲਿਮਿਟ ਹੋਣੀ ਚਾਹੀਦੀ ਆ ਵੀ ਕੋਈ ਵੀ ਜਿਹੜਾ ਗਵਰਨਮੈਂਟ ਦਾ ਪ੍ਰੋਜੈਕਟ ਆ ਵੀ ਇਸ ਇੰਨੇ ਮਹੀਨਿਆਂ ਦਾ ਜਾਂ ਇੰਨੇ ਦਿਨਾਂ ਦਾ ਉਹ ਤੋਂ ਬਾਅਦ ਖਤਮ। ਸੋ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਾਡੀ ਰਿਕੁਆਇਰਮੈਂਟ ਹੈ ਡੌਜ ਉਹ ਜੁਲਾਈ 2026 ਚ ਖਤਮ ਹੋ ਜਾਊਗੀ। ਸੋ ਸਾਡੇ ਕੋਲ 2.5 ਸਾਲ ਦਾ ਸਮਾਂ ਹੋਊਗਾ। 2.5 ਸਾਲ ਚ ਉਹ ਕਹਿੰਦੇ ਵੀ ਅਸੀਂ $2 ਟ੍ਰਿਲੀਅਨ ਜਿਹੜਾ ਆ ਬਜਟ ਦਾ ਡੈਫਿਸਿਟ ਘਟਾਵਾਂਗੇ, ਇਹ ਉਹਨਾਂ ਨੇ ਕਿਹਾ ਹੈਗਾ ਆ। ਸੋ ਦੇਖਦੇ ਆ ਵੀ ਕਿੰਨਾ ਕੁ ਜਿਹੜੀ ਸਪੋਰਟ ਆ ਉਹ ਹਰਜੋਤ ਸਿੰਘ ਇਹਦੇ ਵਿੱਚ ਹਾਂ ਜਦੋਂ ਐਕਸਪਾਇਰੀ ਡੇਟ ਤਾਂ ਰੱਖ ਲਈ, ਬਜਟ ਨੂੰ ਘਟਾਵਾਂਗੇ ਪਰ ਇਹ ਨਾ ਹੋਵੇ ਵੀ ਜਿਹੜੇ ਉਹਨਾਂ ਮਹਿਕਮਿਆਂ ਨੂੰ ਵੀ ਜਿਹੜਾ ਉਹ ਛੱਲੀ ਕਰ ਦੇਣ ਵੀ ਜਿਨ੍ਹਾਂ ਦੀ ਲੋੜ ਆ। ਹਾਂ, ਜਿੱਥੇ ਓਵਰਲੋਡ ਆ, ਓਵਰਹੈਡ ਆ, ਉਹ ਜ਼ਰੂਰ ਜਿਹੜਾ ਉਹ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਇਵੈਂਚੁਅਲੀ ਦੇਖੋ ਕੀ ਬਣਦਾ ਹੈ। ਪੁਸ਼ਬੈਕ ਤਾਂ ਜਿਹੜੀ ਇਹਨਾਂ ਨੂੰ ਖਾਸੀ ਜਿਹੜੀ ਆ ਉਹ ਮਿਲਣ ਵਾਲੀ ਹੈਗੀ ਆ, ਇਹਦੇ ਵਿੱਚ ਜਿਹੜੀਆਂ ਉਹ ਕੋਈ ਦੋ ਰਾਵਾਂ ਨਹੀਂ ਆ। ਸੋ ਦੂਜਿਆਂ ਨੇ ਵੀ ਜਿਹੜਾ ਛੇਤੀ ਕਿਤੇ ਜਿਹੜਾ ਉਹ ਕੰਮ ਜਿਹੜਾ ਉਹ ਛੱਡਣਾ ਨਹੀਂ ਹੈਗਾ। ਤੇ ਹਰਜੋਤ ਸਿੰਘ ਜੀ ਹੁਣ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ, ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਟਰੱਕਿੰਗ ਦੇ ਬਾਰੇ ਜਿਹੜੀ ਵਿਸ਼ੇਸ਼ ਗੱਲਬਾਤ ਆ ਉਹ ਆਪਾਂ ਕਰਦੇ ਹਾਂ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸੋ ਰਮਨ ਜੀ ਗੱਲਬਾਤ ਦੀ ਸ਼ੁਰੂਆਤ ਜਿਹੜੀ ਉਹ ਕਰਦੇ ਆ, ਕੀ ਅਪਡੇਟਸ ਆ ਰਹੀਆਂ ਆ ਲੇਟੈਸਟ ਇੰਡਸਟਰੀ ਨੂੰ ਜਿਹੜਾ ਉਹ ਲੈ ਕੇ, ਟਰੱਕਿੰਗ ਇੰਡਸਟਰੀ ਨੂੰ ਲੈ ਕੇ? ਆਪਾਂ ਇਸ ਟਾਈਮ ਹੌਲੀਡੇ ਸੀਜ਼ਨ ਦੇ ਵਿੱਚੋਂ ਜਿਹੜਾ ਉਹ ਲੰਘ ਰਹੇ ਆ, ਰੇਟਸ ਨੂੰ ਲੈ ਕੇ ਓਵਰਆਲ ਮਾਰਕੀਟ ਦੇ ਹਾਲਾਤਾਂ ਕਿਸ ਪਾਸੇ ਵੱਲ ਨੂੰ ਨੇ? ਇਸ ਵੇਲੇ ਰਾਜਕਰਨ ਇੱਕ ਜਿਹੜੀ ਨਿਊਜ਼ ਆਈ ਹੈਗੀ ਆ ਕਿ ਕ੍ਰੈਡਿਟ ਪੋਜੀਸ਼ਨ BMO ਦੀ ਜਿਹੜੀ ਉਹ ਵਰਸਨ ਹੋਈ ਆ ਚੌਥੇ ਕੁਆਰਟਰ ਦੇ ਵਿੱਚ। ਜਿਹੜਾ BMO ਦੀ ਕ੍ਰੈਡਿਟ ਪੋਜੀਸ਼ਨ ਹੈਗੀ ਆ ਉਹ ਵਰਸਟ ਹੋਈ ਆ ਚੌਥੇ ਕੁਆਰਟਰ ਦੇ ਵਿੱਚ। ਜਿਹੜੀ ਆ ਜਿਹੜਾ ਕੁਆਰਟਰ ਚੱਲ ਰਿਹਾ ਹੈਗਾ, ਜਿਹੜੀਆਂ ਪਿਛਲੇ ਟਾਈਮ ਤੇ ਸੁਣਨ ਵਾਲੀਆਂ ਗੱਲਾਂ ਵੀ ਆਈਆਂ ਹੈਗੀਆਂ ਕਿ ਜਿਹੜੇ ਆਪਣੇ ਪ੍ਰੀਵੀਅਸ ਲੋਨਸ ਹੈਗੇ, ਟੀਫਾਈਨ ਵਗੈਰਾ ਹੋਰ ਦੇ ਲੋਨਸ ਹੈਗੇ ਆ ਜਿਹੜੇ ਕਿ ਬੈਂਕਰਪਸੀ ਸੀਗੇ, ਉਹ ਲੋਨਸ ਵੀ ਜਿਹੜੇ ਆ ਉਹ BMO ਕੋਲ ਆਏ ਹੈਗੇ ਕਾਫੀ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਾਫੀ ਹਾਰਡ ਇਫੈਕਟ ਕਰ ਰਹੀਆਂ ਹੈਗੀਆਂ ਜਿਹੜੀ ਕ੍ਰੈਡਿਟ ਮਾਰਕੀਟ ਆ। ਹੋਰ ਨਿਊਜ਼ ਜਿਹੜੀ ਹੈਗੀ ਆ, ਐਨਾਲਿਸਟ ਜਿਹੜੇ ਪ੍ਰੈਡਿਕਟ ਕਰ ਰਹੇ ਆ ਕਿ 에ਅਰ ਕਾਰਗੋ ਦੀ ਜਿਹੜੀ ਮਾਰਕੀਟ ਹੈਗੀ ਆ ਉਹ ਬੁਲ ਮਾਰਕੀਟ ਹੈਗੀ ਇਸ ਵੇਲੇ, ਪਰ ਉਹ 2025 ਦੇ ਵਿੱਚ 50% ਤੱਕ ਕੂਲ ਆਫ ਹੋ ਸਕਦੀ ਹੈ। ਸੋ ਇਹ ਬੜੀ ਇੰਟਰਸਟਿੰਗ ਨਿਊਜ਼ ਹੈਗੀ। ਅੱਜ ਮੈਂ ਸਵੇਰੇ ਹੀ ਨਿਊਜ਼ ਦੇਖੀ ਆ, ਪਰ ਇਹਨੂੰ ਮੈਂ ਅਜੇ ਚੰਗੀ ਤਰ੍ਹਾਂ ਪੜ੍ਹਿਆ ਨਹੀਂ, ਅਜੇ ਪੂਰਾ ਦੇਖਿਆ ਨੀਗਾ। ਪਰ ਜਿਹੜੀ ਇਸ ਵੇਲੇ ਨਿਊਜ਼ ਇਹਨਾਂ ਦੀ ਹੈਗੀ ਆ ਕਿ 2025 ਦੇ ਵਿੱਚ ਜਿਹੜੀ 에ਅਰ ਕਾਰਗੋ ਮਾਰਕੀਟ ਹੈਗੀ ਆ 50% ਤੱਕ ਕੂਲ ਆਫ ਹੋ ਸਕਦੀ ਹੈ। ਹਾਂਜੀ, ਸੋ ਇਹ ਜਿਹੜੀ ਹੈ ਨਿਊਜ਼ ਬੜੀ ਇੰਟਰਸਟਿੰਗ ਹੈਗੀ ਆ। ਪੜ੍ਹਨ ਤੇ ਬਾਅਦ ਹੀ ਪਤਾ ਲੱਗੂਗਾ ਕਿ ਕੀ ਹੋ ਰਿਹਾ ਹੈਗਾ। ਹਾਲ ਦੀ ਘੜੀ ਜਿਹੜਾ ਹੈਗਾ ਆ ਉਹ ਟੈਰਿਫ ਦੀ ਜਿਹੜੀ ਜੰਗ ਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਰੀਟੇਲਰਸ ਆ ਉਹ ਪ੍ਰੀ ਟੈਰਿਫ ਜਿਹੜਾ ਸਮਾਨ ਆ ਆਰਡਰ ਕਰਨ ਦੀ ਜਿਹੜੀ ਆ ਉਹ ਕਾਫੀ ਕੋਸ਼ਿਸ਼ ਹੋ ਰਹੀ ਆ। ਔਰ ਜਿਹਦੇ ਕਰਕੇ ਜਿਹੜਾ ਕੰਟੇਨਰ ਰੇਟਸ ਹੈਗੇ ਆ ਉਹ ਵੀ ਜਿਹੜੇ ਆ ਅਪ ਗਏ ਹੈਗੇ। ਜਿੱਦਾਂ ਆਪਾਂ ਕੋਵਿਡ ਦੇ ਦਰਮਿਆਨ ਦੇਖਿਆ ਸੀਗਾ ਕਿ ਉਹ ਅਪ ਗਏ ਸੀਗੇ, ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਅਪ ਹੈਗੀਆਂ। ਪਰ ਇਹ ਕਿੰਨੀ ਦੇਰ ਤੱਕ ਰਹਿੰਦਾ ਹੈਗਾ, ਕਿੰਨੀ ਦੇਰ ਤੱਕ ਇਹ ਚੱਲਦਾ ਹੈਗਾ, ਉਹ ਆਉਣ ਵਾਲਾ ਸਮਾਂ ਦੱਸੂਗਾ। ਬਾਕੀ ਰਾਜਕਿਰਨ ਇਸ ਵੇਲੇ ਜਿਹੜੀ ਸਿਚੁਏਸ਼ਨ ਆ ਬੜੀ ਡਾਇਰ ਸਿਚੁਏਸ਼ਨ ਹੈ। ਜਿੱਦਾਂ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਫਰੇਟ ਦੀ ਚੋਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਉਹ ਕ੍ਰਾਸ ਓਵਰ ਕਰ ਰਹੀ ਹੈਗੀ ਆ, ਬਹੁਤ ਜ਼ਿਆਦਾ ਮਤਲਬ ਕਿ ਵੱਡੇ ਲੈਵਲ ਦੇ ਉੱਤੇ ਜਿਹੜਾ ਕੰਮ ਵੱਧਦਾ ਜਾ ਰਿਹਾ ਹੈਗਾ। ਔਰ ਅਨਫੋਰਚੂਨੇਟਲੀ ਜਿੰਨੀਆਂ ਵੀ ਖਬਰਾਂ ਆਈਆਂ ਹੈਗੀਆਂ, ਜਿੰਨੀਆਂ ਵੀ ਗੱਲਾਂ ਸੁਣਨ ਨੂੰ ਮਿਲੀਆਂ ਹੈਗੀਆਂ, ਕਿਉਂ ਖਾਸ ਕਰਕੇ ਆਪਾਂ ਇਸ ਵੇਲੇ ਆਪਣੇ ਪੰਜਾਬੀਆਂ ਤੋਂ ਹੀ ਕਾਲ ਆਪਾਂ ਨੂੰ ਆਉਂਦੀ ਹੈਗੀ ਜ਼ਿਆਦਾ। ਸੋ ਦੋਨੋਂ ਪਾਸੇ ਆਪਣੇ ਪੰਜਾਬੀ ਹੈਗੇ ਆ। ਸੋ ਇਹ ਜਿਹੜੀ ਆ ਇਹ ਖਬਰ ਬੜੀ ਮੰਦਭਾਗੀ ਆ, ਬਹੁਤ ਮਾੜੀ ਆ। ਦੋਨੋਂ ਸਾਈਡ ਤੇ ਅਸੀਂ ਹੈਗੇ ਆ, ਨੁਕਸਾਨ ਵੀ ਸਾਡਾ ਹੀ ਹੋ ਰਿਹਾ, ਨੁਕਸਾਨ ਕਰਨ ਵਾਲੇ ਵੀ ਅਸੀਂ ਆ। ਸੋ ਇਹ ਜਿਹੜੀ ਚੀਜ਼ ਆ ਇਹ ਲੌਂਗ ਰਨ ਦੇ ਵਿੱਚ ਹਰ ਇੱਕ ਕੰਪਨੀ, ਹਰ ਇੱਕ ਬੰਦੇ ਨੂੰ ਹਰਟ ਕਰਨੀ ਆ। ਕਿਉਂਕਿ ਜਦੋਂ ਇਹ ਚੀਜ਼ਾਂ ਹੁੰਦੀਆਂ ਤੇ ਇੰਸ਼ੋਰੈਂਸ ਰੇਟ ਜਿਹੜੇ ਆ ਉਹ ਹਰਜੋਤ ਭਾਜੀ ਤੁਸੀਂ ਆਪ ਚੈਨਲ ਵੀ ਵੱਧਦੇ ਆ, ਬਹੁਤ ਜ਼ਿਆਦਾ ਵਧੇ ਹੋਏ ਆ ਇਸ ਵੇਲੇ, ਤੇ ਇੰਨੇ ਜ਼ਿਆਦਾ ਵਧੇ ਹੋਏ ਆ ਕੋਈ ਹਿਸਾਬ ਨਹੀਂ।
ਔਰ ਉਹਦੇ ਨਾਲ ਹੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਬੜੀਆਂ ਮਤਲਬ ਕਿ ਮਹਿੰਗੀਆਂ ਹੁੰਦੀਆਂ ਜਾ ਰਹੀਆਂ, ਸਾਰਾ ਕੁਝ ਹੁੰਦਾ ਜਾ ਰਿਹਾ। ਉਹ ਇਹ ਸਾਰਾ ਫਰਕ ਜਿਹੜਾ ਇਹ ਕਿਤੇ ਨਾ ਕਿਤੇ ਜਾ ਕੇ ਆਪਣੇ ਤੇ ਹੀ ਪੈਂਦਾ। ਜੀ ਨਹੀਂ ਬਿਲਕੁਲ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਇਹ ਚੱਲ ਰਿਹਾ ਹੈਗਾ ਆ, ਤੇ ਇਹਦੇ ਵਿੱਚ ਹੁਣ ਦੇਖੋ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਇਹ ਮੰਦਭਾਗੀ ਗੱਲ ਆ, ਜਿੱਦਾਂ ਤੁਸੀਂ ਦੱਸਿਆ ਵੀ ਆਪਣਿਆਂ ਦੇ ਲੋਡ ਆਪਣੇ ਹੀ ਜਿਹੜਾ ਉਹ ਕਰੀ ਜਾ ਰਹੇ। ਪਿਛਲੀ ਵਾਰ ਵੀ ਤੁਸੀਂ ਇੱਕ ਉਦਾਹਰਨ ਜਿਹੜੀ ਉਹ ਦਿੱਤੀ ਸੀ ਵੀ ਬਾਅਦ ਦੇ ਵਿੱਚ ਵੱਖ-ਵੱਖ ਪੁਲਿਸ ਡਿਪਾਰਟਮੈਂਟ ਉਹਨਾਂ ਨੇ ਕਾਰਵਾਈ ਕਰਨ ਤੋਂ ਹੀ ਨਾ ਕੀਤਾ। ਉਹਨਾਂ ਦੀ ਵੈਸੇ ਕੋਈ ਅਪਡੇਟ ਆਈ? ਉਹਨਾਂ ਨੇ ਕੁਝ ਦੱਸਿਆ ਵੀ ਬਾਅਦ ਦੇ ਵਿੱਚ ਕੀ ਬਣਿਆ? ਹਾਂਜੀ, ਉਹ ਟ੍ਰੇਲਰ ਜਿਹੜਾ ਸੀਗਾ ਉਹ ਔਰੇਂਜ ਕਾਉਂਟੀ ਤੋਂ ਲੱਭ ਗਿਆ ਸੀਗਾ, ਪਰ ਉਹਦਾ 75% ਸਟੇਟ ਜਿਹੜਾ ਚੋਰੀ ਹੋ ਚੁੱਕਾ ਸੀ। ਠੀਕ ਆ, ਅੱਛਾ। ਸੋ ਵਿੱਚ 75% ਕੰਮ ਚੱਕਤਾ ਸੀ ਉਹਨਾਂ ਨੇ। ਹਾਂਜੀ, ਆ ਬਿਲਕੁਲ ਇੱਥੇ ਆਪਣੇ ਸੈਂਟਰਲ ਵੈਲੀ ਸਟਾਕਟਨ ਏਰੀਆ ਦੇ ਵਿੱਚ ਵੀ ਪਿਛਲੇ ਹਫ਼ਤੇ ਉਹੀ ਚੀਜ਼ ਹੋਈ ਆ। 3 ਟ੍ਰੇਲਰ ਚੋਰੀ ਹੋਏ ਆ ਕੋਈ ਯਾਰਡ ਦੇ ਵਿੱਚੋਂ, ਔਰ ਉਹ 3 ਟ੍ਰੇਲਰ ਜਿਹੜੇ ਆ ਉਹ ਮਿਲ ਵੀ ਗਏ ਆ, ਪਰ ਆਪਣੇ ਕੋਲੋਂ ਹੀ ਮਿਲੇ ਆ। ਦੈਟਸ ਰੀਅਲੀ ਸੈਡ। ਕੀ ਇਹਦੇ ਪਿੱਛੇ ਕਾਰਨ ਆ ਵੀ ਕੋਈ ਕਾਨੂੰਨ ਦੀ ਨੱਥ ਨਹੀਂ ਆ, ਡਰ ਉੱਡ ਗਿਆ ਆ? ਇਹ ਕਾਰਨ ਨਹੀਂ ਆ? ਕੀ ਲਾਲਚ ਆ? ਕੀ ਸਾਰਾ ਕੁਝ ਹੀ ਰਲਿਆ ਮਿਲਿਆ? ਦੇਖੋ ਜੀ, ਲਾਲਚ ਕਹਿ ਲਓ, ਡਰ ਉੱਡ ਗਿਆ ਕਹਿ ਲਓ, ਜਾਂ ਤੁਸੀਂ ਇਹਨੂੰ ਕਹਿ ਲਓ ਵੀ ਇਹ ਚੀਜ਼ ਜਿਹੜੀ ਆ ਇਹ ਅਨਫੋਰਚੂਨੇਟ ਹੈਗੀ ਆ ਕਿ ਆਹ ਜਿਹੜਾ ਮਾਹੌਲ ਚੱਲ ਰਿਹਾ ਇਸ ਵੇਲੇ ਜਾਂ ਜਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਆ, ਉਹ ਬਿਲਕੁਲ ਜਿਹੜੀ ਫਰਸਟ੍ਰੇਸ਼ਨ ਹੈ ਨਾ, ਕੁਛ ਇੱਕ ਤਾਂ ਫਰਸਟ੍ਰੇਸ਼ਨ ਕਰਕੇ ਕਰ ਰਹੇ ਆ, ਕੁਛ ਇੱਕ ਇਸ ਕਰਕੇ ਕਰ ਰਹੇ ਆ ਕਿ ਵਨਰੇਬਲ ਲੋਕੀ। ਦੇਖੋ ਅਗੇਨ ਕਿਤੇ ਨਾ ਕਿਤੇ ਜਾ ਕੇ ਇਹ ਸਾਰੀ ਚੀਜ਼ ਜਿਹੜੀ ਆ ਇਹ ਖਤਮ ਹੁੰਦੀ ਆ ਇਨਐਕਸਪੀਰੀਅੰਸਡ ਪਰਸਨ ਜਿਹੜਾ ਉਸ ਫੇਟ ਨੂੰ ਹੈਂਡਲ ਕਰ ਰਿਹਾ। ਠੀਕ ਆ, ਇਨਐਕਸਪੀਰੀਅੰਸ ਪਰਸਨ ਜਿਹੜਾ ਆ ਉਹ ਕਿੱਦਾਂ? ਜਿਹੜਾ ਹੁਣ ਡਰਾਈਵਰ ਆ, ਜੇ ਉਹਨੂੰ ਫੁਲੀ ਤੁਸੀਂ ਟ੍ਰੇਨਡ ਨਹੀਂ ਕੀਤਾ, ਡਰਾਈਵਰ ਨੂੰ ਫੁਲੀ ਤੁਸੀਂ ਕੰਪਨੀ ਦੇ ਵਿੱਚ ਬਿਠਾ ਕੇ ਉਹਦੀ ਓਰੀਐਂਟੇਸ਼ਨ ਨਹੀਂ ਕੀਤੀ, ਉਹਨੂੰ ਨਹੀਂ ਦੱਸਿਆ, ਉਹਨੂੰ ਪ੍ਰੋਪਰ ਗਾਈਡੈਂਸ ਨਹੀਂ ਦਿੱਤੀ, ਉਹਨੂੰ ਪ੍ਰੋਪਰ ਹਥਿਆਰ ਨਹੀਂ ਦਿੱਤੇ। ਹੁਣ ਤੁਸੀਂ ਮਤਲਬ ਕਿ ਗੱਲ ਕਰਕੇ ਦੇਖ ਲਓ ਕਿੰਨੇ ਕੁ ਜਿਹੜੇ ਨਵੇਂ ਡਰਾਈਵਰ ਆ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਕਿੰਗ ਪਿਨ ਦਾ ਲੌਕ ਲੱਗਦਾ ਆ ਥੱਲੇ, ਕਿ ਟ੍ਰੇਲਰ ਦੇ ਲੌਕ ਲਾਏ ਤੋਂ ਬਿਨਾਂ ਟ੍ਰੇਲਰ ਦੇ ਅੱਗੇ ਟਰੱਕ ਮੂਵ ਨਹੀਂ ਕਰਨਾ। ਠੀਕ ਆ, ਕਿੰਨੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਨਵੇਂ ਡਰਾਈਵਰ ਨੂੰ, ਤੁਸੀਂ ਕਿਸੇ ਨਵੇਂ ਡਰਾਈਵਰ ਨੂੰ ਖੜਾ ਕੇ ਪੁੱਛ ਲਓ ਵੀ ਲੋਡ ਜਿਹੜਾ ਜਦੋਂ ਲੱਗਣਾ ਆ, ਲੋਡ ਦਾ ਵੇਟ ਜਿਹੜਾ ਉਹ ਸਿਗਨਲ ਕਰਨੇ ਆ, ਪੈਲਟ ਕਿੱਦਾਂ ਰਖਾਉਣੇ ਆ, ਕਿਹੜੇ ਪੈਲਟ ਕਿੱਦਾਂ ਲੱਗਣੇ, ਕਿਹੜੇ ਸਾਈਡਵੇਜ਼ ਲੱਗਣੇ ਆ, ਕਿਹੜੇ ਸਿੰਗਲ ਡਬਲ ਸਿੰਗਲ ਲੱਗਣੇ ਆ, ਕਿਹੜੇ ਪੈਲਟ, ਮਤਲਬ ਹਰ ਇੱਕ ਫਰੇਟ ਜਿਹੜੀ ਕਮੋਡਿਟੀ ਆ ਉਹਦੇ ਪੈਲਟ ਕਿੱਦਾਂ ਰੱਖੇ ਜਾਣੇ ਆ ਟ੍ਰੇਲਰ ਦੇ ਵਿੱਚ। ਇੱਕ ਸੈੱਟ ਉਹਦਾ ਚੀਜ਼ਾਂ ਹੁੰਦੀਆਂ ਤਾਂ ਕਿ ਤੁਹਾਡਾ ਜਿਹੜਾ ਤੁਸੀਂ ਓਵਰਵੇਟ ਨਾ ਹੋ। ਠੀਕ ਆ, ਹੁਣ ਅੱਜ ਦੀ ਤਰੀਕ ਦੇ ਵਿੱਚ ਆਲਮੋਸਟ 50% ਦੇ ਕਰੀਬ ਏਸੀਆਂ ਮੈਂ ਟਿਕਟਾਂ ਦੇਖ ਰਿਹਾ, ਜਿੰਨੀਆਂ ਕੰਪਨੀਆਂ ਦੀਆਂ ਕੰਪਲਾਇੰਸ ਦਾ ਇਸ਼ੂ ਆ ਰਿਹਾ, ਉਹਨਾਂ ਦੀਆਂ ਟਿਕਟਾਂ ਜਦੋਂ ਦੇਖਦੇ ਹਾਂ 50% ਉੱਤੇ ਟਿਕਟਾਂ ਜਿਹੜੀਆਂ ਉਹ ਇਹ ਆ ਕਿ ਡਰਾਈਵਰ ਨੂੰ ਐਕਸਪਲੇਨ ਨਹੀਂ ਕਰਨਾ ਆ ਰਿਹਾ ਕਿ ਆਪਣਾ ਜਿਹੜੀ ਇੰਗਲਿਸ਼ ਦੀ ਪ੍ਰੋਬਲਮ ਹੈ। ਸੋ ਹੁਣ ਉਹ ਕਿਹਦਾ ਕਸੂਰ ਆ? ਠੀਕ ਹੈ ਨਾ, ਉਹ ਜਦੋਂ ਤੁਸੀਂ ਦੇਖੋ, ਮੈਂ ਬਹੁਤ ਕੰਪਨੀ ਵਾਲਿਆਂ ਨੂੰ ਕੰਪਲੇਂਟ ਕਰਦੇ ਸੁਣਿਆ, ਬਹੁਤ ਕੰਪਨੀਆਂ ਕਿ ਡਰਾਈਵਰ ਨੇ ਆਹ ਨਹੀਂ ਕੀਤਾ, ਡਰਾਈਵਰ ਨੇ ਆਹ ਨਹੀਂ ਕੀਤਾ, ਡਰਾਈਵਰ ਨੇ ਆਹ ਨਹੀਂ ਕੀਤਾ। ਉਹਨਾਂ ਨੂੰ ਫਿਰ ਇੱਕੋ ਹੀ ਲਫ਼ਜ਼ ਪੁੱਛੀਦਾ ਕਿ ਭਾਈ ਤੁਸੀਂ ਡਰਾਈਵਰ ਨੂੰ ਟਰੱਕ ਦੀਆਂ ਚਾਬੀਆਂ ਦੇਣ ਤੋਂ ਪਹਿਲਾਂ ਟ੍ਰੇਨਿੰਗ ਦਿੱਤੀ? ਤੁਸੀਂ ਉਹਨੂੰ ਆਪਣੀ ਕੰਪਨੀ ਦੀ ਪਾਲਿਸੀ ਸਮਝਾਈ? ਤੁਸੀਂ ਆਪਣਾ ਕੰਪਨੀ ਦਾ ਕੰਮ ਕਰਨ ਦਾ ਤਰੀਕਾ ਸਮਝਾਇਆ? ਨਹੀਂ। ਦੈਨ ਹਾਊ ਯੂ ਐਕਸਪੈਕਟ ਦੈਮ ਟੂ ਡੂ ਦਾ ਰਾਈਟ ਥਿੰਗ? ਠੀਕ ਹੈ ਨਾ, ਦੋਨੋਂ ਪਾਸੇ ਦੀ ਪ੍ਰੋਬਲਮ ਆ। ਜੇ ਡਰਾਈਵਰ ਸਿਆਣਾ ਹੋਵੇ, ਡਰਾਈਵਰ ਚੰਗਾ ਹੋਵੇ, ਡਰਾਈਵਰ ਨੇ ਪੂਰੀ ਪ੍ਰੋਪਰਲੀ ਕੰਪਨੀ ਨੇ ਉਹਨੂੰ ਟ੍ਰੇਨਿੰਗ ਦਿੱਤੀ ਹੋਵੇ, ਜਾਣਕਾਰੀ ਦਿੱਤੀ ਹੋਵੇ, ਉਹ ਲੋਡ ਨਹੀਂ ਖਰਾਬ ਹੋ ਸਕਦਾ, ਲੋਡ ਨਹੀਂ ਮਤਲਬ ਕਿ ਜਿਹੜੇ ਇੱਦਾਂ ਦੇ ਕਲੇਮ ਪੈਂਦੇ ਨਹੀਂ ਪੈ ਸਕਦੇ। ਤੂੰ ਜਿੰਨੇ ਇਸ ਵੇਲੇ ਕੰਪਨੀ ਨੇ ਸੋਚ ਕੇ ਦੇਖੋ ਕਿ ਜਿਹੜੇ ਵੀ ਡਰਾਈਵਰ ਨੇ ਤੁਹਾਡੇ ਕਿਤੇ ਕਲੇਮ ਪਾਇਆ, ਤੁਸੀਂ ਉਹ ਡਰਾਈਵਰ ਦੀ ਸੋਚ ਕੇ ਦੇਖੋ ਤੁਸੀਂ ਉਹ ਡਰਾਈਵਰ ਨੂੰ ਬਿਲਕੁਲ 100% ਸਹੀ ਹਾਇਰ ਕੀਤਾ ਆ, ਉਹਦੀ ਸਾਰੀ ਤੁਸੀਂ ਬੈਕਗਰਾਊਂਡ ਚੈੱਕ ਕੀਤੇ ਆ, ਹਰ ਚੀਜ਼ ਚੈੱਕ ਕੀਤੀ ਆ, ਗਰੰਟੀ ਲੈ ਕੇ ਦੇਣਾ 99% ਜਿਹੜੇ ਆ ਉਹ ਬੰਦਿਆਂ ਦਾ ਜਵਾਬ ਪੁੱਠੇ ਪਾਸੇ ਨੂੰ ਹੋਣਾ। ਨਹੀਂ ਗਲਤ ਰੱਖ ਹੋਣ ਤੋਂ ਬਾਅਦ ਚ ਫਿਰ ਉੱਤੇ ਫਿਰ ਜਿਹੜੀ ਉਹ ਸਾਰੀ ਉਹ ਵੀ ਗਲਤ ਆ। ਅੱਜ ਦੀ ਤਰੀਕ ਚ ਰਾਜ ਕਰਨ ਅਸੀਂ ਰੌਲਾ ਪਾ ਰਹੇ ਹਾਂ, ਅਸੀਂ ਚੀਕਾਂ ਮਾਰ ਰਹੇ ਹਾਂ, ਸਾਡੀ ਇੰਡਸਟਰੀ ਖਰਾਬ ਕੀਤੀ ਕਿਹਨੇ ਆ? ਤੁਸੀਂ ਇਹ ਦੇਖੋ ਨਾ ਵੀ 90% ਕੰਪਨੀਆਂ ਜਿਹੜੀਆਂ ਇਸ ਵੇਲੇ ਆ ਡਰਾਈਵਰ ਨੂੰ ਹਾਇਰ ਹੀ ਗਲਤ ਕਰ ਰਹੀਆਂ। ਉਹਨਾਂ ਦਾ ਕੋਈ ਤਰੀਕਾ ਹੀ ਨਹੀਂ ਹੈਗਾ, ਕੋਈ ਐਪਲੀਕੇਸ਼ਨ ਪ੍ਰੋਸੈਸ ਹੀ ਨਹੀਂ ਹੈਗਾ, ਕੋਈ ਉਹਦੀ ਇਹ ਨਹੀਂ ਟ੍ਰੇਨਿੰਗ ਨਹੀਂ ਹੈਗੀ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ।
ਠੀਕ ਆ, ਤੁਸੀਂ ਰੀਫਰ ਨੂੰ ਫੜਾਤਾ, ਤੁਸੀਂ 2.5 ਲੱਖ ਦਾ ਇਕੁਇਪਮੈਂਟ ਫੜਾਤਾ, ਤੁਸੀਂ ਇੱਕ ਵਾਰੀ ਨਹੀਂ ਦੱਸਿਆ ਵੀ ਰੀਫਰ ਨੂੰ ਸੈੱਟ ਕਿੱਦਾਂ ਕਰਨਾ ਹੈ, ਰੀਫਰ ਨੂੰ ਹੈਂਡਲ ਕਿੱਦਾਂ ਕਰਨਾ ਹੈ, ਸਾਰਾ ਕੁਝ ਕਿੱਦਾਂ ਕਰਨਾ ਹੈ। ਫਿਰ ਆਪਾਂ ਕਹਿੰਦੇ ਜੀ ਕਲੇਮ ਪੈ ਗਿਆ। ਜੀ ਸੋ ਬਿਲਕੁਲ। ਸੋ ਰਮਨ ਜੀ ਥੋੜਾ ਜਿਹਾ ਨਾ ਮੈਂ ਫਿਗਰ ਦੱਸਦਾ ਜਾਵਾਂ ਵੀ ਜਿਹੜਾ ਕਾਰਗੋ ਥੈਫਟ ਆ ਕਹਿੰਦੇ ਵੀ 2024 ਚ 49% ਜੰਪ ਕੀਤਾ ਹੈਗਾ। ਸਦਰਨ ਕੈਲੀਫੋਰਨੀਆ ਚ ਸਭ ਤੋਂ ਜ਼ਿਆਦਾ ਕਾਰਗੋ ਥੈਫਟ ਹੋ ਰਿਹਾ। ਰੈੱਡ ਜ਼ੋਨ ਉਹਨੂੰ ਡਿਕਲੇਅਰ ਕਰ ਦਿੱਤਾ ਗਿਆ ਇੰਸ਼ੋਰੈਂਸ ਕੰਪਨੀਆਂ ਨੂੰ। ਟੈਕਸਸ, ਟੈਨਸੀ, ਇਲੀਨੋਇਸ, ਜਾਰਜੀਆ ਤੇ ਐਰੀਜ਼ੋਨਾ, ਜਿੰਨੀਆਂ ਚੋਰੀਆਂ ਇਹਨਾਂ 5 ਸਟੇਟਾਂ 'ਚ ਹੁੰਦੀਆਂ ਉਹ ਸਾਰੀਆਂ ਜੇ ਕੰਬਾਈਨ ਕੀਤੀਆਂ ਜਾਣ ਤਾਂ ਇਕੱਲੇ ਸਦਰਨ ਕੈਲੀਫੋਰਨੀਆ ਦੇ ਵਿੱਚ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਜ਼ਿਆਦਾ ਜਿਹੜਾ ਚੋਰੀ ਹੋ ਰਿਹਾ ਹੈ। ਐਵਰੇਜ ਲਾਸ ਜਿਹੜਾ ਕਾਰਗੋ ਥੈਫਟ ਦਾ ਆ ਉਹ $1,15,230 ਆ। 83% ਇਨਕਰੀਜ਼ ਆ ਪਿਛਲੇ ਸਾਲ ਨਾਲੋਂ। ਇਹ ਜਿਹੜਾ US ਤੇ ਕੈਨੇਡਾ ਦੀ ਇੱਕ H1 2024 ਕਾਰਗੋ ਥੈਫਟ ਜਿਹੜੀ ਰਿਪੋਰਟ ਉਹ ਆਈ ਹੈਗੀ ਆ। ਕੈਲੀਫੋਰਨੀਆ ਐਪੀ ਸੈਂਟਰ ਆ ਇਸ ਵੇਲੇ ਪੂਰੇ ਕਾਰਗੋ ਥੈਫਟ ਦਾ। ਐਪੀਡੈਮਿਕ ਹੀ ਆ ਗਿਆ ਭਾਈ, ਜਿੱਦਾਂ ਕੋਵਿਡ ਫੈਲਿਆ ਸੀ ਉਦਾਂ ਹੀ ਇਹੀ ਫੈਲਿਆ। 45% ਕਾਰਗੋ ਜਿਹੜੇ ਥੈਫਟ ਹੋ ਰਿਹਾ ਆ ਉਹ ਕੈਲੀਫੋਰਨੀਆ ਚ ਆ। ਉਸ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ 14% ਜਿਹੜਾ ਆ ਉਹ ਟੈਕਸਸ ਦੇ ਵਿੱਚ ਆ। ਸਦਰਨ ਕੈਲੀਫੋਰਨੀਆ ਜਿਹਨੂੰ ਰੈੱਡ ਜ਼ੋਨ ਡਿਕਲੇਅਰ ਕੀਤਾ ਗਿਆ ਆ ਉੱਥੇ 36% ਕਾਰਗੋ ਥੈਫਟ ਜਿਹੜੇ ਪੂਰੇ ਮੁਲਕ ਦਾ, ਪੂਰੇ ਅਮਰੀਕਾ ਦਾ ਜੇ ਦੱਸਿਆ ਜਾਵੇ 36% ਜਿਹੜਾ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਹੋ ਰਿਹਾ ਆ। ਤੇ ਐਵਰੇਜ ਕਹਿੰਦੇ ਪਈ 58.6 ਥੈਫਟ ਪਰ ਮਹੀਨੇ ਹੋ ਰਿਹਾ, ਜਿਹਦਾ 2 ਥੈਫਟ ਹਰ ਰੋਜ਼ ਕਾਰਗੋ ਦੇ ਹੋ ਰਹੇ ਹੈਗੇ ਆ। ਇਹ ਇੱਕ ਬਹੁਤ ਵੱਡਾ ਜਿਹੜਾ ਨੰਬਰ ਆਇਆ ਹੈਗਾ। ਸੋ ਅਲਟੀਮੇਟਲੀ ਜਿਸ ਤਰ੍ਹਾਂ ਰਮਨ ਭਾਜੀ ਕਹਿੰਦੇ ਸੀ ਵੀ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੇ ਪ੍ਰੀਮੀਅਮ ਬਹੁਤ ਚੱਕਣਾ ਆ ਤੇ ਜਿਹੜੇ ਡਿਡਕਟੀਬਲ ਆਉਣ ਵਾਲੇ ਸਮੇਂ 'ਚ ਬਹੁਤ ਹਾਈ ਕਰ ਦੇਣੇ ਆ, ਮੇਬੀ 5,000 10,000 ਕਰ ਦੋਗੇ। ਤੇ ਉਹ ਕਿਉਂਕਿ ਜਦੋਂ ਉਹਨਾਂ ਨੂੰ ਇੰਨਾ ਲਾਸ ਹੁੰਦਾ ਤੇ ਉਹ ਕਿਉਂ ਬਿਜ਼ਨਸ ਰਹਿਣਗੇ। ਤੁਸੀਂ ਘਰਾਂ ਦੀ ਇੰਸ਼ੋਰੈਂਸ ਦੇ ਮਾਮਲੇ 'ਚ ਕੈਲੀਫੋਰਨੀਆ ਦਾ ਹਾਲ ਦੇਖਿਆ ਹੀ ਆ, ਕਿੱਦਾਂ 70-80% ਕੰਪਨੀਆਂ ਛੱਡ ਗਈਆਂ ਕੈਲੀਫੋਰਨੀਆ। ਜੀ ਰਮਨ ਜੀ ਤੁਸੀਂ ਦੇਖੋ ਵੀ ਇਹ ਇੱਥੋਂ ਪਤਾ ਲੱਗਦਾ ਕਿ ਕੋਈ ਵੀ ਜਿਹੜਾ ਲੋਡ ਆ ਜਿਹੜਾ ਚੋਰੀ ਹੁੰਦਾ ਉਹ ਐਕਸਪੈਂਸਿਵ ਲੋਡ ਹੀ ਕਿਉਂ ਚੋਰੀ ਹੁੰਦਾ, ਉਹਦਾ ਕਿੱਦਾਂ ਪਤਾ ਲੱਗਦਾ ਉਹਨਾਂ ਨੂੰ? ਜਾਂ ਤਾਂ ਜਿਹੜੇ ਵਿੱਚ ਬੰਦੇ ਆ ਉਹ ਰਲੇ ਆ, ਜਾਂ ਜਿਹੜੇ ਬੰਦੇ ਪਿੱਛੇ ਡਾਕ ਤੋਂ ਆ ਉਹ ਰਲੇ। ਕਿਸੇ ਨਾ ਕਿਸੇ ਦੀ ਇਨਫੋਰਮੇਸ਼ਨ ਤਾਂ ਜਲਦੀ ਆ ਨਾ। ਜਾਂ ਘਰ ਦਾ ਭੇਤੀ ਲੰਕਾ ਢਾ ਰਿਹਾ ਜੀ। ਬਿਲਕੁਲ। ਤੇ ਹੁਣ ਕਹਿੰਦੇ ਜੀ ਜਿਹੜੇ ਹੁਣ ਚਿਪਸਾਂ ਦੇ ਲੋਡ ਲੈ ਕੇ ਜਾਂਦੇ ਜਾਂ ਦੂਜੇ ਲੈ ਕੇ ਜਾਂਦੇ, ਦੂਜੇ ਤੀਜੇ ਮਾੜੇ ਮੋਟੇ ਲੋਡ ਲੈ ਕੇ, ਉਹ ਕਿਉਂ ਨਹੀਂ ਚੋਰੀ ਹੁੰਦੇ? ਉਹ ਲੋਡ ਤਾਂ ਲੋਡ ਹੀ ਹੈ ਨਾ, ਟਮਾਟਰਾਂ ਦੇ, ਆਲੂਆਂ ਦੇ ਹਨਾ। ਨਹੀਂ ਇਹ ਤੇ ਗੱਲ ਹੈ, ਜਦੋਂ ਵੀ ਫੜੇ ਜਾਂਦੇ ਵੱਡੇ ਟੀਵੀ ਫੜ ਹੁੰਦੇ, ਇਲੈਕਟ੍ਰੋਨਿਕ ਦਾ ਸਮਾਨ ਹੁੰਦਾ, ਇਦਾਂ ਦੀਆਂ ਚੀਜ਼ਾਂ ਤੇ ਡੈਫੀਨਿਟਲੀ ਇਹ ਤਾਂ ਪੈਟਰਨ ਹੈ ਹੀ ਆ। ਨਾਲੇ ਰਾਜ LA ਦੇ ਵਿੱਚ ਜ਼ਿਆਦਾ ਲੋਡ ਕਿਉਂ ਚੋਰੀ ਹੁੰਦੇ ਆ ਵੀ LA ਦੀ ਨਿਊਪੋਰਟ ਬੀਚ ਜਿਹੜੀ ਆ 40% ਅਮਰੀਕਾ ਦਾ ਫਰੇਟ ਜਿਹੜਾ ਆ ਸਾਰਾ ਇੰਪੋਰਟ ਆ 40% LA ਬੀਚ ਤੋਂ ਹੁੰਦਾ। ਨਹੀਂ ਫਿਰ ਇਹਨੂੰ ਸੁਧਾਰਨ ਲਈ, ਚਲੋ ਠੀਕ ਹੈ ਘਰ ਦਾ ਪੇਤੀ ਆ ਇਹ ਇਦਾਂ ਕਰ ਰਹੇ, ਤੇ ਇਹਨੂੰ ਸੁਧਾਰਨ ਦੇ ਲਈ ਇੰਡਸਟਰੀ ਕੀ ਕਰ ਰਹੀ ਆ, ਸਰਕਾਰ ਕੀ ਕਰ ਰਹੀ ਆ? ਕੋਈ ਰੌਲਾ ਪੈ ਰਿਹਾ ਕਿ ਸਭ ਹੱਥ ਧਰ ਕੇ ਬੈਠੇ ਆ? ਦੇਖੋ ਇੰਡਸਟਰੀ ਨੂੰ ਪਹਿਲੀ ਗੱਲ ਤੇ ਆ, ਇੰਡਸਟਰੀ ਨੂੰ ਆਪ ਕੁਛ ਨਾ ਕੁਛ ਜਿਹੜਾ ਆ ਉਹ ਕਰਨਾ, ਸੈਲਫ ਆਡਿਟ ਹੀ ਕਰਨਾ ਪੈਣਾ, ਸੈਲਫ ਕਰੈਕਸ਼ਨ ਚਾਹੀਦੀ ਆ। ਹੁਣ ਸੈਲਫ ਕਰੈਕਸ਼ਨ ਚਾਹੀਦੀ ਹੈ। ਸਾਰਿਆਂ ਨਾਲੋਂ ਪਹਿਲਾਂ ਆਪਣੇ ਆਪ ਨੂੰ ਠੀਕ ਕਰੋ, ਸਾਰਿਆਂ ਨਾਲੋਂ ਪਹਿਲਾਂ ਤੁਸੀਂ ਆਪ ਦੇ ਜਿਹੜੀਆਂ ਲੂਪ ਹੋਲਸ ਆ ਉਹ ਠੀਕ ਕਰੋ। ਉਸ ਤੋਂ ਬਾਅਦ ਤੁਸੀਂ ਇਕੱਠੇ ਹੋ ਕੇ ਗਵਰਨਮੈਂਟ ਨਾਲ ਗੱਲ ਕਰ ਸਕਦੇ ਆ, ਉਸ ਤੋਂ ਬਾਅਦ ਤੁਸੀਂ ਇਕੱਠੇ ਹੋ ਕੇ ਲਾਅ ਐਨਫੋਰਸਮੈਂਟ ਨਾਲ ਗੱਲ ਕਰ ਸਕਦੇ ਆ। ਐਂਡ ਦੂਸਰੀ ਚੀਜ਼ ਇਹ ਆ ਰਾਜਨ, ਮੈਂ ਇੱਕ ਚੀਜ਼ ਕਹੂੰਗਾ ਕਿ ਜੇ ਕੋਈ ਵੀ ਇਨਸਾਨ, ਕੋਈ ਵੀ ਲੋਕ ਦੁਨੀਆ ਦੇ ਵਿੱਚ ਕੁਛ ਵੀ ਆ, ਆਪਾਂ ਬੈਠੇ ਆ, ਜਿੰਨੀ ਦੇਰ ਤੱਕ ਦੁਨੀਆ ਐਕਸਪੋਜ਼ ਨਹੀਂ ਨਾ ਹੁੰਦੀ ਉਨੀ ਦੇਰ ਤੱਕ ਦੁਨੀਆ ਕੰਮ ਕਰਨੋਂ ਹਟਦੀ। ਇਹ ਤਾਂ ਹੈ ਘੱਟਾ ਜਿੰਨੀ ਦੇਰ ਤੱਕ ਤੁਸੀਂ ਕਾਰਪੇਟ ਦੇ ਥੱਲੇ ਕਰੋਗੇ ਲੁਕਿਆ ਰਹਿਣਾ, ਪਰ ਉਹ ਘੱਟਾ ਹੀ ਰਹਿਣਾ, ਗੰਦ ਰਹਿਣਾ ਹੀ ਆ। ਸੋ ਉਹ ਚੀਜ਼ ਆ ਕਿ ਇਹ ਜਿਹੜੀ ਐਕਸਪੋਜ਼ ਆ ਚੀਜ਼ ਕਰਨੀ, ਐਕਸਪੋਜ਼ ਹੋਣਾ ਬੰਦੇ ਨੇ, ਕਿਸੇ ਨੇ ਕੋਈ ਵੀ ਬੰਦਾ ਗਲਤ ਕੰਮ ਕਰਦਾ ਉਹ ਐਕਸਪੋਜ਼ ਹੁੰਦਾ ਜਦੋਂ, ਤੇ ਉਹ ਫਿਰ ਮਤਲਬ ਉਹਨੂੰ ਡਰ ਹੁੰਦਾ ਕਿ ਮੈਂ ਐਕਸਪੋਜ਼ ਹੋ ਜਾਊਗਾ। ਹੁਣ ਇਹ ਆ ਵੀ ਨਾ ਤਾਂ ਗੌਰਮੈਂਟ ਹੀ ਮਤਲਬ ਕਿ ਜਿਹੜੇ ਸਾਡੇ ਹਿਸਾਬ ਦੇ ਨਾਲ ਦੇਖਿਆ ਜਾਵੇ, ਮਤਲਬ ਮੈਂ ਹੈਰਾਨੀ ਆ ਕਿ ਆ ਵੀ ਜਿਹੜੇ ਇੱਥੇ ਸਟਾਕਟਨ ਦੇ ਵਿੱਚ ਵੀ ਇੱਧਰ ਆਪਣੇ ਇੱਥੇ ਪਤਾ ਲੱਗਾ ਜਿਹੜੇ ਟ੍ਰੇਲਰਾਂ ਦਾ, ਉਹ ਵੀ FBI ਇਨਵੋਲਵ ਆ। ਦੂਜੇ ਬੰਨੇ LA ਦੇ ਵਿੱਚ 3 ਡਿਪਾਰਟਮੈਂਟਾਂ ਨੂੰ ਕਾਲ ਕੀਤੀ, ਉਹ ਵੀ ਡਿਪਾਰਟਮੈਂਟ ਕੁਛ ਨਹੀਂ ਕਰ ਰਹੇ। ਮਤਲਬ ਉੱਥੇ ਆਣ ਕੇ ਵੀ ਇੱਕ ਚੀਜ਼ ਜਿਹੜੀ ਆ ਇਹ ਸਾਬਤ ਹੋ ਜਾਂਦੀ ਹੈ ਕਿ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਆ, ਡੈਫੀਨੇਟਲੀ ਮੈਂ ਇਹ ਨਹੀਂ ਕਰੀ ਕਿ ਉਹ ਬਿਲਕੁਲ ਹੱਥ ਧਰ ਕੇ ਬੈਠੇ ਕੁਛ ਨਹੀਂ ਕਰ ਰਹੀਆਂ, ਪਰ ਉਹ ਲੌਂਗ ਪ੍ਰੋਸੈਸ ਹੁੰਦਾ ਹੈ ਉਹਨਾਂ ਦਾ, ਲੌਂਗ ਉਹਨਾਂ ਦਾ ਵੈਟਿੰਗ ਪ੍ਰੋਸੈਸ ਆ, ਲੌਂਗ ਉਹਨਾਂ ਦੀ ਇਨਵੈਸਟੀਗੇਸ਼ਨ ਆ।
ਜਿੱਦਾਂ ਆਪਾਂ ਕਹਿੰਦੇ ਵੀ ਅਮਰੀਕਾ ਦੇ ਵਿੱਚ ਜਦੋਂ ਕਿਸੇ ਨੂੰ ਹੱਥ ਪਾਉਂਦੇ ਆ ਉਹ ਮਤਲਬ ਸੌਖਾ ਨਹੀਂ ਪਾਉਂਦੇ, ਪਰ ਜਦੋਂ ਪਾਉਂਦੇ ਆ ਉਦੋਂ ਫਿਰ ਪੂਰਾ ਲੰਮਾ ਪਾਉਂਦੇ। ਸੋ ਇਸ ਕਰਕੇ ਇਹਦੇ ਵਿੱਚ ਇਹ ਵੀ ਚੀਜ਼ ਆ, ਹੁਣ ਆਉਣ ਵਾਲੇ ਸਮੇਂ ਜਿੱਦਾਂ ਆਪਾਂ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਕਰਦੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੇ ਕੋਲ ਵਰਕ ਪਰਮਿਟ ਹੈਗਾ ਤੇ ਉਹ ਇਦਾਂ ਦਾ ਕੋਈ ਕਰਦਾ ਜੁਰਮ, ਤਾਂ ਉਹ ਡੈਫੀਨੇਟਲੀ 100% ਬੈਕ ਆ ਫਿਰ ਲੋਡ ਤੇ ਤਾਂ ਨਹੀਂ, ਸ਼ਾਇਦ ਜਹਾਜ਼ ਤੇ ਤਾਂ ਉਹ ਚੜਾ ਹੀ ਸਕਦੇ ਆ। ਹਾਂ, ਸੋ ਇਹ ਗੱਲ ਹੈ ਵੀ ਉਹ ਫਿਰ ਬੈਕ ਟੂ ਇੰਡੀਆ ਪੱਕਾ ਹੀ ਆ, ਮਤਲਬ 100% ਉਹਦੀ ਗਾਰੰਟੀ ਆ ਕਿ ਉਹ ਵਾਪਸ ਜਾਊਗਾ ਹੀ ਜਾਊਗਾ। ਨਹੀਂ, ਇਹ ਆਪ ਨੂੰ ਵੀ ਸਾਰਿਆਂ ਨੂੰ ਅਕਲ ਚਾਹੀਦੀ ਆ। ਇਹ ਓਵਰਨਾਈਟ ਰਿਚ ਸਕੀਮਾਂ ਕਦੀ ਵੀ ਕਾਮਯਾਬ ਨਹੀਂ ਹੋਈਆਂ, ਉਹਦੇ ਵਿੱਚ ਹਮੇਸ਼ਾ ਹੀ ਲੋਕ ਫਸੇ ਆ। ਮਿਹਨਤ ਦੇ ਨਾਲ ਹੀ ਜਿਹੜੀ ਇਹ ਚੀਜ਼ਾਂ ਹੁੰਦੀਆਂ, ਪਰ ਇਹ ਆ ਨਾ ਵੀ ਹੁਣ ਉਹਨਾਂ ਨੂੰ ਇਹ ਪਤਾ ਵੀ ਜਿੱਦਾਂ ਤੁਸੀਂ ਕਹਿੰਦੇ ਵੀ ਲੰਮੇ ਸਮੇਂ ਬਾਅਦ ਜਾ ਕੇ ਲੰਮਾ ਪਾਉਣਾ, ਉਹ ਬੰਦਾ ਉਹਨੇ ਚਿਰ ਨੂੰ ਕਹਿੰਦਾ ਵੀ ਮੈਂ 2-4 ਮੰਜ਼ਿਲਾਂ ਤਾਂ ਨੂੰ ਚੜ੍ਹ ਜਾਵਾਂ, ਤੇ ਪਰ ਇਹ ਆ ਵੀ ਫਿਰ ਉੱਤੋਂ ਡਿੱਗ ਕੇ ਸੱਟ ਬਹੁਤ ਜ਼ਿਆਦਾ ਲੱਗਦੀ ਆ। ਸੋ ਜਿਹੜਾ ਸਾਰਿਆਂ ਨੂੰ ਹਿਸਾਬ ਦੇ ਨਾਲ ਜਿਹੜਾ ਇਸ ਚੀਜ਼ ਦੇ ਵਿੱਚ ਚੱਲਣਾ ਚਾਹੀਦਾ। ਜੇ ਤੁਹਾਡੇ ਆਲੇ ਦੁਆਲੇ ਕੋਈ ਕਰ ਰਿਹਾ ਉਹਨੂੰ ਸਮਝਾਓ ਬੁਝਾਓ, ਨਹੀਂ ਮੰਨਦਾ ਤੇ ਭਾਈ ਵੈਸੇ ਤਾਂ ਨਾਲ ਦੇ ਨਾਲ ਹੀ ਅਧਿਕਾਰੀਆਂ ਨੂੰ ਦੱਸਣਾ ਚਾਹੀਦਾ ਆ। ਪਰ ਜੇ ਕੋਈ ਸੋਚ ਵੀ ਰਿਹਾ, ਕੋਈ ਕਰ ਵੀ ਰਿਹਾ ਆ, ਤਾਂ ਉਹਨੂੰ ਐਕਸਪੋਜ਼ ਜਿਹੜਾ ਡੈਫੀਨੇਟਲੀ ਕਰਨਾ ਪੈਣਾ। ਆਪਾਂ ਜਿੱਦਾਂ ਕਹਿੰਦੇ ਆ ਨਾ ਵੀ ਜਦੋਂ ਉੱਥੇ ਲਿਖਿਆ ਹੁੰਦਾ ਨਾ ਟਰੱਕਾਂ ਦੇ ਪਿੱਛੇ ਜਾਂ ਹੋਰ ਗੱਡੀਆਂ ਦੇ ਪਿੱਛੇ, ਟੈਲ ਮੀ ਹਾਊ ਆਈ ਐਮ ਡਰਾਈਵਿੰਗ, ਸੋ ਟੈਲ ਕਰਨਾ ਚਾਹੀਦਾ, ਦੱਸਣਾ ਜਿਹੜਾ ਇਸ ਚੀਜ਼ ਦੇ ਵਿੱਚ ਜ਼ਰੂਰ ਜਿਹੜਾ ਚਾਹੀਦਾ ਹੈ ਵੀ ਕੀ ਕੁਛ ਚੱਲ ਰਿਹਾ। ਇੰਸ਼ੋਰੈਂਸ ਨੇ ਧੂੰਆਂ ਕੱਢਿਆ ਪਿਆ ਆ, ਉਹ ਫਿਰ ਉਹਨੂੰ ਭਰਪਾਈ ਕਰਨ ਦੇ ਲਈ ਰਮਨ ਜੀ, ਹਰਜੋਤ ਜੀ, ਉਹ ਫਿਰ ਸਭ ਕੁਛ HOS ਦੀਆਂ ਧੱਜੀਆਂ ਜਿਹੜੀਆਂ ਉਹ ਉਡਾ ਦਿੰਦੇ ਆ। ਉਹਦੇ ਕਰਕੇ ਫਿਰ ਆਪਾਂ ਨੂੰ ਪਤਾ ਵੀ ਗੱਲ ਕਿੱਦੇ ਦੀ ਕਿੱਥੇ ਆ, ਐਕਸੀਡੈਂਟਾਂ ਦੇ ਵੱਲ, ਮੌਤਾਂ ਤੇ ਹੋਰ ਸਾਰਾ ਕੁਛ ਜਿਹੜਾ ਆ ਉਸ ਪਾਸੇ ਵੱਲ ਨੂੰ ਜਿਹੜਾ ਉਹ ਚੱਲ ਰਿਹਾ। ਸੋ ਇਹ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ। ਠਰਮੀ ਨਾ ਚੱਲੋ, ਸਬਰ ਨਾ ਚੱਲੋ। ਰਮਨ ਜੀ ਤੇ ਰਾਜਕਰਮਜੀਤ ਸਿੰਘ ਜੀ, ਇਹੀ ਹੁੰਦਾ ਹੈ ਵੀ ਜਿਹੜਾ ਛੋਟਾ ਬਿਜ਼ਨਸ ਮਰਦਾ ਅਲਟੀਮੇਟਲੀ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਉਹ ਸੈਲਫ ਇੰਸ਼ੋਰਡ ਕਰ ਲੈਂਦੀਆਂ, ਤੇ ਜਦੋਂ ਤੁਹਾਡਾ ਹੁਣ ਜਿਹੜਾ ਇਹ ਬੰਦੇ ਕੋਲ 1 ਟਰੱਕ 2 ਜਾਂ 5 ਟਰੱਕ ਆ, ਜਦੋਂ ਉਹਨਾਂ ਦੇ ਇੰਸ਼ੋਰੈਂਸ ਦੇ ਰੇਟ 10 ਟਾਈਮ 15 20 ਟਾਈਮ ਹੋ ਗਿਆ, ਉਹਨਾਂ ਦੇ ਸਰਵਾਈਵ ਨਹੀਂ ਹੋਣਾ, ਵੱਡੀਆਂ ਕੰਪਨੀਆਂ ਨੇ ਰਹਿ ਜਾਣਾ। ਸੋ ਇਹ ਕੱਲਾ ਉਹ ਅਮਰੀਕਾ ਦੀ ਇਕਨੋਮੀ ਨੂੰ ਨਹੀਂ ਹਰਟ ਕਰਦੇ, ਸਮਾਲ ਬਿਜ਼ਨੈਸਿਸ ਨੂੰ ਵੀ ਹਰਟ ਕਰਦੇ ਆ, ਕਮਿਊਨਿਟੀ ਨੂੰ ਵੀ ਬਦਨਾਮ ਕਰਦੇ ਆ। ਇਹ ਬਹੁਤ ਮਾੜੀ ਗੱਲ ਹੈਗੀ ਹੈ ਜੀ। ਕੁਝ ਕਾਲਰ ਵੀ ਨੇ, ਸਰੋਤੇ ਤੁਹਾਡੇ ਵੀ ਕੋਈ ਵਿਚਾਰ ਨੇ, ਤੁਸੀਂ ਗੱਲ ਕਰਨਾ ਚਾਹੁੰਦੇ ਆ, ਆਪਣੇ ਸਵਾਲ ਪੁੱਛਣਾ ਚਾਹੁੰਦੇ ਆ ਟਰੱਕਿੰਗ ਬਾਰੇ, ਨੰਬਰ ਹੈ 408-272-5200 4082725200 ਦੇ ਉੱਤੇ ਜਿਹੜੀ ਤੁਸੀਂ ਕਾਲ ਕਰ ਸਕਦੇ ਹੋ। ਜਤਿੰਦਰ ਜੀ ਜੁੜੇ ਨੇ ਆਪਣੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਭਾਜੀ ਮੈਂ ਸੈਕਰਾਮੈਂਟੋ ਤੋਂ ਬੋਲਦਾ ਜੀ। ਜੀ ਹਾਂਜੀ ਭਾਜੀ, ਮੇਰੀ ਨਾ 4 ਮਹੀਨੇ ਪਹਿਲਾਂ ਕਿਸੇ ਨੇ ਨਕਲੀ ਈਮੇਲ ਬਣਾ ਕੇ MC ਮੇਰੀ ਤੋਂ ਲੋਡ ਬੁੱਕ ਕਰਨੇ ਸ਼ੁਰੂ ਕੀਤੇ ਸੀ ਜੀ। ਤੇ ਪਰ ਉਹ ਮੈਂ ਚਲੋ ਬ੍ਰੋਕਰਾਂ ਨੂੰ ਕਹਿ ਕੇ ਸਟਾਪ ਹੁੰਦੇ ਰਹੇ, ਤੇ ਹੁਣ ਬ੍ਰੋਕਰਾਂ ਨੇ ਚੱਕ ਕੇ ਪਾਤਾ, ਇੱਕ ਬ੍ਰੋਕਰ ਨੇ ਹਾਈਵੇ ਤੇ ਪਾਤਾ ਜੀ, ਤੇ ਹਾਈਵੇ ਨੇ ਨਾ ਹੋ ਗਿਆ ਜੀ ਸਟਾਪ ਕੀਤੇ ਨੂੰ, ਉਹ ਚਲਾ ਨਹੀਂ ਰਹੇ ਹਨ ਜੀ। ਰਮਨ ਜੀ, ਮਿਲਾ ਦਾ ਇਹ ਪ੍ਰੋਬਲਮ ਕਾਫੀ ਆ ਰਹੀ ਆ, ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਇਹ ਨਾ ਹੁਣ, ਕਿਉਂਕਿ ਦੇਖੋ ਇਹਦੇ ਵਿੱਚ ਜਿੱਦਾਂ ਕੁਝ ਗਲਤ ਬੰਦੇ ਕੰਮ ਕਰ ਰਹੇ ਆ, ਉਹ ਤਾਂ ਉਹਨਾਂ ਨੂੰ ਤਾਂ ਸਟਾਪ ਕਰਨਾ ਬਣਦਾ, ਪਰ ਉਹਦੇ ਨਾਲ ਨਾਲ ਜਿਹੜੇ ਬੰਦੇ ਏਦਾਂ ਵਿਕਟਿਮ ਬਣ ਜਾਂਦੇ ਉਹ ਵੀ ਨਾਲ ਇਫੈਕਟ ਹੋ ਰਿਹਾ ਬਹੁਤ ਜ਼ਿਆਦਾ। ਕੀ ਸੋਲੂਸ਼ਨ ਹੈ ਕੋਈ? ਕਿੱਦਾਂ ਉਹ ਸੁਣਦੇ ਨੇ ਗੱਲ, ਜਾਂ ਕੀ ਕਰਨਾ ਚਾਹੀਦਾ ਇਹਨਾਂ ਨੂੰ? ਇੱਕ ਮਿੰਟ, ਉਹ ਭਾਜੀ ਕੁਝ ਕਹਿਣਾ ਚਾਹੁੰਦੇ? ਹਾਂਜੀ ਵੀਰ ਜੀ ਬੋਲੋ। ਹਾਂਜੀ, ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ, ਜਿਨ੍ਹਾਂ ਨੇ ਨਕਲੀ ਈਮੇਲ ਬਣਾਈ ਸੀ ਮੇਰੀ, ਉਹਨਾਂ ਨਾਲ ਵੀ ਗੱਲ ਹੋਈ ਸੀ। ਠੀਕ ਹੈ, ਅਮਰੀਕਨ ਨੰਬਰ ਆ ਉਹਨਾਂ ਕੋਲ, ਆਪਣੇ ਹੀ ਆ, ਤੇ ਇਹ ਨਹੀਂ ਮੈਂ ਕਹਿ ਸਕਦਾ, ਪਰ ਇੰਗਲਿਸ਼ 'ਚ ਹੋਈ ਗੱਲ ਜਿੱਦਾਂ ਉਹਨਾਂ ਨਾਲ, ਤੇ ਪਰ ਸਲੈਂਗ ਤੋਂ ਥੋੜਾ ਜਿਹਾ ਮੈਨੂੰ ਲੱਗਿਆ। ਠੀਕ ਹੈ, ਤੇ ਉਹਨਾਂ ਨੇ ਪੈਸਿਆਂ ਦੀ ਡਿਮਾਂਡ ਕੀਤੀ ਸੀ, ਪੈਸੇ ਮੈਂ ਦਿੱਤੇ ਨਹੀਂ ਜੀ। ਤੇ ਉਹਨਾਂ ਨੇ ਪਾਤਾ ਹੈ ਉਹਦੇ ਤੇ? ਨਹੀਂ, ਉਹਨਾਂ ਨੇ ਨਹੀਂ ਪਾਇਆ, ਉਹ ਲੋਡ ਬੁੱਕ ਕਰੀ ਗਏ ਅਗੇਨ। ਉਹ ਕਹਿੰਦੇ ਜੇ ਹਾਂ ਸਟਾਪ ਕਰਾਂਗੇ ਲੋਡ ਬੁੱਕ ਕਰਨੇ, ਤੇ ਜੇ ਤੂੰ ਸਾਨੂੰ ਪੈਸੇ ਦਊਂਗਾ। ਬਲੈਕਮੇਲ ਕਰ ਰਹੇ ਤੁਹਾਨੂੰ? ਕਿੰਨੇ ਪੈਸਿਆਂ ਦੀ ਡਿਮਾਂਡ ਕੀਤੀ ਜੀ, ਇਫ ਯੂ ਡੋਂਟ ਮਾਈਂਡ? ਏਦਾਂ ਨਹੀਂ ਜੀ, ਉਹਨੇ ਕਿਹਾ ਸੀ, ਕਿਉਂਕਿ ਮੈਂ ਗੱਲੇ ਨਹੀਂ ਕੀਤੀ ਉਹਨਾਂ ਨਾਲ ਪੈਸਿਆਂ ਦੀ, ਉਹ ਤਾਂ ਮੈਂ ਸਾਫ਼ ਜਵਾਬ ਦੇ ਦਿੱਤਾ ਸੀ ਵੀ ਨਹੀਂ। ਓਕੇ। ਆਹ ਇੰਟਰਸਟਿੰਗ, ਪਹਿਲੀ ਵਾਰੀ ਪਤਾ ਲੱਗਾ ਵੀ ਬੰਦੇ ਨਾਲ ਗੱਲ ਵੀ ਹੋ ਗਈ, ਬੰਦੇ ਜਿਹੜੇ ਬਲੈਕਮੇਲ ਪੂਰਾ ਕਰ ਰਹੇ। ਅੱਛਾ ਰਮਨ ਜੀ, ਹੁਣ ਇੱਥੇ ਜਿਹੜੇ ਬਾਟਮ ਲਾਈਨ ਤੇ ਮੈਂ ਇੱਕ ਇਹ ਨਾਲ ਇਹ ਸਵਾਲ ਪੁੱਛਣਾ ਚਾਹੁੰਦਾ, ਇਹ ਈਮੇਲ ਦਾ ਇੱਕ ਤਾਂ ਉਹਨਾਂ ਨੂੰ ਪਤਾ ਲੱਗ ਕੇ ਈਮੇਲ ਤੋਂ ਇੰਨਾ ਕੁਝ ਹੋ ਜਾਂਦਾ, ਕੀ ਸਿਕਿਉਰਿਟੀ ਕੀ ਇਹਦੇ ਵਿੱਚ ਚੈੱਕ ਹੈਗਾ? ਕੋਈ ਵੀ ਕਿਸੇ ਦੀ ਵੀ ਈਮੇਲ ਚੈੱਕ ਕੇ ਕੁਝ ਵੀ ਕਰ ਦੂ? ਰਾਜ ਜਿਹੜੀ ਆਪਣੀ ਸੈਪਰੇਟ,
ਈਮੇਲ ਵੀ ਉਹਨਾਂ ਦੀ ਆਪ ਦੀ ਸੈਪਰੇਟ ਸੀ ਜੀ, ਮੇਰੀ ਈਮੇਲ ਨਹੀਂ ਹੈਗੀ, ਮੇਰਾ ਨਾ ਫੋਨ ਨੰਬਰ ਤੇ ਨਾ ਮੇਰੀ ਈਮੇਲ ਹੈ। ਫਿਰ ਤੁਹਾਡੇ ਨਾਲ ਤੁਹਾਡਾ ਸਿਰਫ MC ਨੰਬਰ ਚੱਕ ਕੇ ਕਰੀ ਜਾ ਰਹੇ ਹੈ? ਹਾਂਜੀ, ਜਸਟ MC ਨੰਬਰ ਚੱਕ ਕੇ ਉਹਨਾਂ ਨੇ ਜਦੋਂ ਮੇਰੀ ਈਮੇਲ ਦੇ ਵਿੱਚ ਕੁਝ ਅੱਖਰ ਚੇਂਜ ਕਰਕੇ ਆਪਣੀ ਨਵੀਂ ਰਲਦੀ ਮਿਲਦੀ ਬਣਾ ਲਈ। ਉਹ ਕਰਦੇ ਪਤਾ ਕੀ ਆ, ਉਹ ਜਿਹੜੇ MC ਨੰਬਰ ਹੈਗੇ ਨਾ, ਜਦੋਂ ਤੁਸੀਂ ਚੈੱਕ ਜਦੋਂ ਕਰੋ ਤੇ ਜਾ ਕੇ ਉਹ MC ਨੰਬਰ ਦਾ MCS 150 ਜਿਹੜਾ ਆ ਫਾਰਮ ਭਰ ਕੇ ਨਾ ਉਹਦੀ ਇਨਫੋਰਮੇਸ਼ਨ ਚੇਂਜ ਕਰ ਲੈਂਦੇ ਆ ਆਨਲਾਈਨ। ਹਾਂ, ਸੋ ਉਹੀ ਗੱਲ ਆ। ਇੱਕ ਵਾਰੀ ਗੱਲ ਕਰਦੇ ਸੀ ਇਹ, ਕੋਈ ਲੋਕੀ ਮੰਨਦੇ ਨਹੀਂ ਸੀ, ਕਹਿੰਦੇ ਸੀ ਵੀ ਕੋਈ ਵੀ ਕਰ ਸਕਦਾ ਆ, ਤੇ ਉਹ ਐਕਚੁਅਲ ਚ ਸਾਹਮਣੇ ਆ ਉਦਾਹਰਨ। ਅੱਛਾ ਰਾਜਕਿਰਨ, ਮੈਂ ਭਾਜੀ ਨੂੰ ਕਹਿਣਾ ਚਾਹੁੰਦਾ, ਹੋਰ ਵੀ ਸਾਰੇ ਸੁਣਨ ਨੂੰ ਕਹਿਣਾ ਚਾਹੁੰਦਾ, ਆਪਣੀ ਨਾਸਾ ਦੀ ਵੈਬਸਾਈਟ ਦੇ ਉੱਤੇ ਰਿਸੋਰਸਿਸ ਟੈਬ ਦੇ ਥੱਲੇ ਅਸੀਂ ਸਾਰੇ ਜਿਹੜੇ ਆ ਲਿੰਕ ਪਾਏ ਆ FBI ਦਾ ਇੰਟਰਨੈਟ ਕ੍ਰਾਈਮ ਕੰਪਲੇਂਟ ਸੈਂਟਰ, ਠੀਕ ਆ। ਉੱਥੇ ਕੋਈ ਵੀ ਤੁਹਾਡੀ ਆਨਲਾਈਨ ਤੁਹਾਡੇ ਨਾਲ ਚੀਜ਼ ਹੁੰਦੀ ਹੈ, ਤੁਸੀਂ FBI ਨੂੰ ਰਿਪੋਰਟ ਕਰੋ ਜਾ ਕੇ। ਅਮਰੀਕਾ ਸਾਈਬਰ ਡਿਫੈਂਸ ਏਜੰਸੀ ਦਾ ਲਿੰਕ ਵੀ ਉੱਥੇ ਪਾਇਆ ਰਿਪੋਰਟ ਕਰਨ ਲਈ, ਠੀਕ ਹੈ ਜੀ। FMCSA ਦਾ ਜਿਹੜਾ ਰਿਪੋਰਟ ਕਰਨ ਦਾ ਲਿੰਕ ਹੈ ਉਹ ਵੀ ਉੱਥੇ ਪਾਇਆ ਹੈਗਾ। ਸੋ ਤੁਸੀਂ ਉੱਥੇ ਜਾ ਕੇ ਰਿਪੋਰਟ ਜ਼ਰੂਰ ਕਰੋ, ਕਿਉਂਕਿ ਜਿੰਨੀਆਂ ਰਿਪੋਰਟਸ ਤੁਸੀਂ ਕਰੋਗੇ, ਜਿੰਨੀਆਂ ਵੀ ਤੁਸੀਂ ਉੱਥੇ ਜਾ ਕੇ ਗੱਲ ਕਰੋਗੇ, ਉਹ ਚੀਜ਼ ਤੁਹਾਨੂੰ ਜਿਹੜੀ ਆ ਸ਼ਾਇਦ ਹੋ ਸਕਦਾ ਕੁਇਕਲੀ ਰਿਜ਼ੋਲਵ ਨਾ ਹੋਵੇ, ਲੇਕਿਨ ਅਲਟੀਮੇਟਲੀ ਰਿਜ਼ੋਲਵ ਹੋਊਗੀ, ਕਿਉਂਕਿ ਜਦੋਂ ਇੰਨੀਆਂ ਜ਼ਿਆਦੀਆਂ ਰਿਪੋਰਟਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਇੰਨਾ ਸਾਰਾ ਕੁਝ ਹੋ ਜਾਂਦਾ, ਫਿਰ ਐਕਸ਼ਨ ਹੋਣੇ ਦੀ ਜਿਹੜੇ ਆ ਲਾਜ਼ਮੀ ਆ। ਸੋ ਇਹ ਉਹਦੇ ਵਿੱਚ ਜਿਹੜਾ IC3 ਆ, ਇੰਟਰਨੈਟ ਕ੍ਰਾਈਮ ਕੰਪਲੇਂਟ ਸੈਂਟਰ, ਉਹਦੇ ਵਿੱਚ ਫਾਈਲ ਇਹ ਕਰਨੀ ਹੈ ਕੰਪਲੇਂਟ ਜਿਹੜੀ ਆ? ਹਾਂਜੀ ਬਿਲਕੁਲ, ਤੁਸੀਂ ਇਹ ਕੰਪਲੇਂਟ, ਕਿਉਂਕਿ ਇੰਟਰਨੈਟ ਨਾਲ ਰਿਲੇਟਡ ਹੈਗਾ ਆ, ਸੋ ਇਹਨੂੰ ਉੱਥੇ ਜਾ ਕੇ ਤੁਸੀਂ ਫਾਈਲ ਕਰ ਸਕਦੇ ਹੈਗੇ। ਸੋ ਉੱਥੇ ਜਿਹੜੀ ਆ ਜਿੰਨੀਆਂ ਵੀ ਰਿਪੋਰਟਸ ਹੈਗੀਆਂ, ਜਦੋਂ ਵੱਧ ਤੋਂ ਵੱਧ ਰਿਪੋਰਟ ਜਾਂਦੀਆਂ ਹੈਗੀਆਂ, ਉਦੋਂ ਉਹਦੇ ਤੇ ਜਿਹੜਾ ਆ ਇਹ ਜਿਹੜਾ ਐਕਸ਼ਨ ਜਿਹੜਾ ਹੁੰਦਾ ਆ। ਠੀਕ ਹੈ ਜੀ। ਸੋ ਜਤਿੰਦਰ ਜੀ ਜ਼ਰੂਰ ਕਰਿਓ। ਦੂਸਰੀ ਇੱਕ ਹੋਰ ਗੱਲ ਰਾਜਕਿਰਨ ਜਿਹੜੀ ਮੈਂ ਦੱਸ ਦਿਆਂ ਸਾਰਿਆਂ ਨੂੰ, ਇੱਕ ਇਸ ਕਰਕੇ ਵੀ ਹਾਈਵੇ ਜਿਹੜੀ ਐਪ ਹੈਗੀ ਆ, ਉਹ ਤੁਹਾਨੂੰ ਬਲੈਕ ਲਿਸਟ ਕਰ ਦਿੰਦੀ ਆ, ਜਾਂ ਦੂਜੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਜਿਹੜੀਆਂ, ਚਾਹੇ ਉਹ ਆਪਣੀ ਕੈਰੀਅਰ 411 ਆ ਜਾਂ ਹਾਈਵੇ ਆ, ਬਹੁਤ ਜਿਹੜੇ ਕੰਪਨੀਆਂ ਜਦੋਂ ਖੋਲਦੇ ਆ ਪੇਪਰ ਵਰਕ ਵਾਲੇ, ਉਹ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਜੇ 10 ਬੰਦੇ ਰਹਿੰਦੇ ਆ, ਉਹਨਾਂ ਦੇ ਅਪਾਰਟਮੈਂਟ ਵੱਖਰੇ ਵੱਖਰੇ ਆ, ਲੇਕਿਨ ਉਹਨਾਂ ਦਾ ਐਡਰੈਸ ਇੱਕੋ ਥਾਂ ਦਾ ਸ਼ੋ ਹੁੰਦਾ ਆ। ਕਈ ਲੋਕੀ ਯਾਰਡ ਦਾ ਐਡਰੈਸ ਦੇ ਦਿੰਦੇ ਆ। ਹੁਣ ਜੇ ਯਾਰਡ ਦੇ ਵਿੱਚ 100 ਟਰੱਕ ਖੜਾ ਆ ਤੇ ਉਹ 100 ਕੰਪਨੀ ਦਾ ਇੱਕੋ ਐਡਰੈਸ ਬਣ ਜਾਂਦਾ। ਠੀਕ ਹੈ। ਜਦੋਂ ਕਿਤੇ ਤੁਹਾਡਾ ਐਡਰੈਸ ਏਦਾਂ ਇਕੱਠਾ ਹੋ ਗਿਆ, ਜੇ ਤੁਹਾਡਾ ਐਡਰੈਸ ਏਦਾਂ ਇਕੱਠਾ ਹੋ ਗਿਆ, ਤੁਹਾਨੂੰ ਇਹ ਸਾਰੀਆਂ ਐਪ ਜਿਹੜੀਆਂ ਤੁਹਾਨੂੰ ਬਲੈਕ ਲਿਸਟ ਕਰ ਦਿੰਦੀਆਂ। ਉੱਥੇ ਮਤਲਬ ਕਿ ਇੱਕੋ ਥਾਂ ਤੇ ਕਿੰਨੇ ਜਾਣੇ ਖੁੱਲੇ ਆ, ਇਹ ਹੈ ਠੀਕ ਨਹੀਂ ਗਾ। ਕਈ ਲੋਕੀ ਉਹ ਲੈ ਲੈਂਦੇ ਆ ਵੀ ਜਿਹੜਾ ਆਪਣਾ ਨਾਂ ਕੀ ਲੈਂਦੇ ਆ, PO ਬਾਕਸ ਲੈ ਕੇ ਉੱਥੇ ਖੋਲ ਦਿੰਦੇ ਆ ਐਡਰੈਸ ਤੇ, ਹਨਾ। ਜੇ ਤੁਹਾਡਾ ਇਹਨਾਂ ਦਾ ਐਡਰੈਸ ਵੀ ਪਤਾ ਲੱਗ ਜਾਂਦਾ ਆ, ਕਿਉਂਕਿ ਇੱਕ ਬੰਨੇ ਤਾਂ ਇਹ ਜਿਹੜੀਆਂ ਖਾਸ ਕਰਕੇ ਜਿਹੜੀ ਹਾਈਵੇ ਆ, ਮੈਂ ਹਾਈਵੇ ਵਾਲੀ ਐਪ ਦੀ ਗੱਲ ਕਰਦਾ, ਇਹ ਜਿਹੜੀਆਂ ਐਪਸ ਹੈਗੀਆਂ ਇਹ ਸ਼ੁਰੂ ਹੋਈਆਂ ਆ ਟੂ ਪ੍ਰੀਵੈਂਟ ਜਿਹੜੀ ਫਰਾਡ ਥੈਫਟ, ਇਹਦੇ ਕਰਕੇ, ਠੀਕ ਆ। ਪਰ ਉਹਦੇ ਨਾਲ ਨਾਲ ਜਿਹੜੇ ਜੈਨੂਇਨ ਬੰਦੇ, ਆਪਣੇ ਬੰਦਿਆਂ ਨੂੰ ਤੰਗ ਨਹੀਂ ਹੋ ਰਹੇ। ਆਪਣੇ ਬੰਦੇ ਤੰਗ ਕਿੱਥੋਂ ਹੋ ਰਿਹਾ ਕਿ ਕੋਈ ਆਈਡੈਂਟਿਟੀ ਚੋਰੀ ਕਰਕੇ ਇਹਨਾਂ ਦੇ ਨਾਂ ਤੇ ਕੰਮ ਕਰ ਰਿਹਾ, ਉੱਥੇ ਬੰਦੇ ਜਾ ਕੇ ਤੰਗ ਹੁੰਦੇ ਆ, ਠੀਕ ਆ। ਦੂਸਰੀ ਜਿਹੜੀ ਪ੍ਰੀਵੈਂਟੇਬਲ ਚੀਜ਼ ਆ, ਜੇ ਤੁਸੀਂ ਆਪ ਦੇ ਨਾਂ ਤੇ ਲੋਡ ਲੈ ਕੇ ਕਿਸੇ ਦੂਜੀ ਕੰਪਨੀ ਨੂੰ ਦਿੰਦੇ ਆ, ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਆ ਬ੍ਰੋਕਰ ਨੂੰ, ਤਾਂ ਬ੍ਰੋਕਰ ਰਿਪੋਰਟ ਕਰ ਦਿੰਦਾ, ਤਾਂ ਵੀ ਤੁਹਾਨੂੰ ਬਲੈਕ ਲਿਸਟ ਹੋ ਜਾਂਦਾ, ਜਿਹੜਾ ਡਬਲ ਬ੍ਰੋਕਰਿੰਗ ਵਾਲਾ ਕਰ ਰਿਹਾ। ਠੀਕ ਹੈ। ਸੋ ਉਹਦੇ ਕਰਕੇ ਵੀ ਤੁਹਾਨੂੰ ਬਲੈਕ ਲਿਸਟ ਕਰ ਦਿੰਦੇ ਆ। ਸੋ ਮਲਟੀਪਲ ਐਡਰੈਸ, ਡਬਲ ਬ੍ਰੋਕਰਿੰਗ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ, ਇਹ ਐਪਸ ਦੇ ਥਰੂ ਜਿਹੜੀਆਂ ਸਟਾਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਵਾਰੀ ਬੰਦੇ ਕਹਿ ਦਿੰਦੇ ਆ, ਭਾਜੀ ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਕੁਝ ਕੀਤਾ ਹੀ ਨਹੀਂ, ਪਰ ਯੂ ਡੋਂਟ ਨੋ ਕਿ ਤੁਹਾਡਾ ਐਡਰੈਸ ਮੈਚ ਹੋ ਗਿਆ, ਤੁਹਾਡਾ ਤੁਸੀਂ ਡਬਲ ਬ੍ਰੋਕਰਿੰਗ। ਸੋ ਉਹਨਾਂ ਨੇ ਆਪਣੇ ਵੱਲੋਂ ਚੈੱਕ ਬੈਲੈਂਸ ਜਿਹੜਾ ਉਹ ਇਸ ਗੱਲ ਦੇ ਵਿੱਚ ਉਹਨਾਂ ਨੇ ਬਣਾਇਆ ਹੈਗਾ ਇਨਸਾਈਡ। ਹਾਂਜੀ, ਠੀਕ ਆ। ਜਿਹੜੀ ਖਾਸ ਕਰਕੇ ਜਿਹੜੀ ਹਾਈਵੇ ਐਪ ਆ, ਉਹਦੇ ਵਿੱਚ ਜ਼ਿਆਦਾ ਕੰਮ ਇਹ ਹੁੰਦਾ ਹੈਗਾ। ਪਰ ਜਦੋਂ ਤੁਸੀਂ ਮਤਲਬ ਜਦੋਂ ਤੁਹਾਡੇ ਤੇ ਇਹ ਹੋ ਜਾਂਦੀ ਹੈ ਚੀਜ਼, ਉਦੋਂ ਫਿਰ ਬੰਦਾ ਇਹ ਸੋਚਦਾ ਵੀ ਸ਼ਾਇਦ ਮੈਂ ਤਾਂ ਕੁਝ ਨਹੀਂ ਕੀਤਾ, ਮੇਰੇ ਨਾਲ ਜੋ ਪ੍ਰੋਬਲਮ ਖੜੀ ਹੋ ਗਈ, ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ, ਮੈਂ ਤਾਂ ਕੁਝ ਨਹੀਂ ਕੀਤਾ। ਪਰ ਉਹਦੇ ਵਿੱਚ ਹੁੰਦਾ ਕਿਤੇ ਨਾ ਕਿਤੇ ਤੁਹਾਡੀ ਕੋਈ ਨਾ ਕੋਈ ਇਸ਼ੂ ਖੜਾ ਹੁੰਦਾ, ਜਾਂ ਤੁਹਾਡੀ ਆਇਡੈਂਟੀਟੀ ਥੈਫਟ ਹੋਈ ਆ,
ਜਾਂ ਤੁਹਾਡੇ ਇਦਾਂ ਦੀਆਂ ਕੋਈ ਚੀਜ਼ਾਂ ਮੈਚ ਕਰਕੇ। ਬਿਲਕੁਲ ਆਇਡੈਂਟੀਟੀ ਥੈਫਟ ਦਾ ਜਦੋਂ MC ਨੰਬਰ ਚੱਕ ਲਿਆ ਤੇ ਉਹ ਤਾਂ ਫਿਰ ਉਹਨਾਂ ਨੇ ਐਜ਼ ਏ ਉਹ ਕੰਪਨੀ ਬਣ ਕੇ ਜਿਹੜਾ ਤੁਹਾਡੇ ਵੱਲੋਂ ਵਿਚਰਨ ਲੱਗ ਗਈ, ਉਹ ਤਾਂ ਹੋ ਹੀ ਗਿਆ ਨਾ ਉਹ ਤਾਂ ਫਿਰ। ਸੋ ਕੰਪਲੇਂਟ ਜ਼ਰੂਰ ਕਰਿਓ ਜੀ, ਉਹ ਕੰਪਲੇਂਟ ਦਾ ਲਿੰਕ ਜਿਹੜੇ ਚੱਲ ਰਿਹਾ ਲਾਈਵ ਆ ਉਸ ਦੇ ਅੰਡਰ ਮੈਂ ਪਾ ਦਿੱਤਾ ਹੈ। ਸੋ ਤੁਸੀਂ ਉੱਥੇ ਜਾ ਕੇ ਕੰਪਲੇਂਟ ਵੀ ਜਿਹੜੀ ਉਹ ਕਰ ਸਕਦੇ, ਕਰਨੀ ਚਾਹੀਦੀ, ਵੱਧ ਤੋਂ ਵੱਧ ਕਰੋ ਭਾਈ, ਤਾਂ ਜੋ ਇਹ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਰੁਕ ਸਕਣ। ਥੈਂਕ ਯੂ ਜੀ, ਮਿਹਰਬਾਨੀ ਕਾਲ ਦੇ ਲਈ। ਆਪਣੇ ਅਗਲੇ ਕਾਲਰ ਨੇ ਪੰਮਾ ਜੀ। ਸਤਿ ਸ਼੍ਰੀ ਅਕਾਲ ਜੀ, ਤਿੰਨਾਂ ਵੀਰਾਂ ਦੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਧੰਨਵਾਦ ਜੀ, ਬਹੁਤ ਬਹੁਤ ਤੁਸੀਂ ਜਾਣਕਾਰੀ ਹਮੇਸ਼ਾ ਵਧੀਆ ਲੈ ਕੇ ਆਉਂਦੇ ਸਾਰਿਆਂ ਲਈ। ਤੇ ਮੇਰਾ ਇੱਕ ਕੁਐਸਚਨ ਸੀਗਾ ਸਮੋਕ ਚੈੱਕ ਦਾ ਜੀ, ਵੀ ਇਹ ਜਿੱਦਾਂ ਕਦੋਂ ਸ਼ੁਰੂ ਹੋਣਾ, ਤੇ ਜੇ ਕਿਸੇ ਨੇ ਕਰਵਾਇਆ ਤਾਂ ਪਲੀਜ਼ ਦੱਸ ਸਕਦਾ, ਸ਼ੇਅਰ ਕਰ ਸਕਦਾ ਵੀ ਕੀ ਪ੍ਰੋਸੀਜਰ ਹੈਗਾ ਕੀ ਜੀ ਕਿਹੜੀ ਚੀਜ਼? ਸਮੋਕ ਦਾ, ਸਮੋਕ ਚੈੱਕ ਦੀ। ਹਾਂਜੀ, ਟਰੱਕਾਂ ਦੀ ਜਿਹੜੀ। ਹਾਂਜੀ, ਸਮੋਕ ਚੈੱਕ ਭਾਜੀ ਜਿਹੜਾ ਆ ਇਸ ਮਹੀਨੇ ਸ਼ੁਰੂ ਆਪਣੇ ਨੈਕਸਟ ਮੰਥ ਤੋਂ ਸ਼ੁਰੂ ਹੋ ਜਾਣਾ ਹੈ, ਨੈਕਸਟ ਈਅਰ ਤੋਂ ਜਨਵਰੀ ਚ। ਹਾਂਜੀ, ਜਨਵਰੀ ਚ ਸ਼ੁਰੂ ਹੋਣਾ ਆ। ਜਿਹੜਾ ਸਮੋਕ ਚੈੱਕ ਹੈਗਾ 2 ਤਰੀਕਿਆਂ ਦਾ ਹੈਗਾ। ਇੱਕ ਤਾਂ ਆਨਲਾਈਨ ਹੈਗਾ ਆ, ਕਿ ਜਿਹੜਾ ਤੁਹਾਡੀ CLD ਦੇ ਥਰੂ ਜਾਂ ਤੁਹਾਡੀ ਪੋਰਟਲ ਦੇ ਥਰੂ ਜਿਹੜਾ ਹੋ ਸਕਦਾ ਆ, ਤੇ ਦੂਸਰਾ ਹੈਗਾ ਜਿਹੜਾ ਤੁਸੀਂ ਫਿਜ਼ੀਕਲ ਜਾ ਕੇ ਕਰਵਾਉਣਾ ਹੈਗਾ ਸ਼ਾਪ ਦੇ ਵਿੱਚ। ਸੋ 2 ਤਰੀਕੇ ਹੈ, ਦੋਨੋਂ ਤਰੀਕਿਆਂ ਦੇ ਨਾਲ ਜਿਹੜਾ ਵੀ ਤਰੀਕਾ ਤੁਹਾਨੂੰ ਫੀਜ਼ੇਬਲ ਹੈਗਾ ਤੁਸੀਂ ਉਹਦੇ ਥਰੂ ਕਰਾ ਸਕਦੇ ਹੋ। ਤੇ ਇਹ ਕਿੰਨੇ ਚਿਰ ਪਹਿਲਾਂ ਕਰਾਉਣਾ ਪੈਂਦਾ ਆ ਰਜਿਸਟ੍ਰੇਸ਼ਨ ਤੋਂ? ਕੁਛ ਇਹ ਵੀ ਡੇਟਸ ਵਗੈਰਾ ਹੁੰਦੀਆਂ ਆ? ਹਾਂਜੀ, ਡੇਟਸ ਵਗੈਰਾ ਹੈਗੀਆਂ। ਮੈਂ ਟਰਾਈ ਕੀਤੀ ਸੀਗੀ ਲਾਸਟ ਵੀਕ ਗੱਲ ਕਰਨ ਦੀ ਕਾਰ ਦੇ ਨਾਲ ਕਿ ਕੀ ਪ੍ਰੋਸੈਸ ਪ੍ਰੋਸੀਜਰ ਹੈਗਾ, ਪਰ ਮੇਰੀ ਅਜੇ ਤੱਕ ਉਹਨਾਂ ਨਾਲ ਗੱਲਬਾਤ ਨਹੀਂ ਹੋਈ। ਪਰ ਡੈਫੀਨੇਟਲੀ ਜਿਹੜੀ ਆ ਆਉਣ ਵਾਲੇ ਵੀਕ ਦੇ ਵਿੱਚ ਮੈਂ ਉਹਨਾਂ ਨਾਲ ਗੱਲ ਕਰਕੇ ਆਪਾਂ ਨੈਕਸਟ ਪ੍ਰੋਗਰਾਮ ਦੇ ਵਿੱਚ ਪੂਰੀ ਕਲੈਰਿਟੀ ਲਿਆ ਠੀਕ ਹੈ ਜੀ। ਕਰਨਾ। ਇਹ ਵਾਂਸ ਈਅਰ ਹੋਣਾ ਜਾਂ ਟਵਾਈਸ ਈਅਰ, ਕੋਈ ਪਤਾ ਜੀ ਕੁਝ? ਅਗਲੇ ਸਾਲ ਹੋਣਾ ਜੀ 2 ਵਾਰੀ ਸਾਲ ਦੇ ਵਿੱਚ, ਤੇ 26 ਦੇ ਵਿੱਚ ਹੋਣਾ 4 ਵਾਰੀ ਸਾਲ ਚ। ਹਰ 3 ਮਹੀਨੇ, ਹਰ ਕੁਆਟਰ? ਹਾਂਜੀ, ਹਰ ਕੁਆਟਰ। ਠੀਕ ਹੈ ਜੀ, ਠੀਕ ਹੈ ਜੀ, ਮਿਹਰਬਾਨੀ, ਸ਼ੁਕਰੀਆ। ਥੈਂਕ ਯੂ ਜੀ। ਹਰਜੋਤ ਸਿੰਘ ਜੀ, ਇੱਕ ਜਿਹੜੀ ਆ ਅਹਿਮ ਖਬਰ ਉਹ ਕਰ ਲਈਏ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਰਮਨ ਜੀ ਪਹਿਲਾਂ ਵੀ ਇੱਕ ਵਾਰ ਡਿਸਕਸ ਕੀਤਾ ਸੀ, ਇਹ ਪਿਛਲੇ ਕੁਝ ਦਿਨ ਹੋਏ ਆ। 1,79,000 ਜਿਹੜੇ ਕਮਰਸ਼ੀਅਲ ਟਰੱਕ ਡਰਾਈਵਰ ਆ ਜਿਹੜੇ ਰੀਵੋਕ ਹੋਏ ਆ ਜਾਂ ਡਾਊਨਗ੍ਰੇਡ ਕੀਤੇ ਗਏ ਹੈਗੇ ਆ, ਉਹਨਾਂ ਨੂੰ ਪ੍ਰੋਹਿਬਿਟਡ ਸਟੇਟਸ ਪਾਇਆ ਉਹ ਡਰੱਗ ਟੈਸਟਿੰਗ ਨੂੰ ਲੈ ਕੇ। ਉਹਦੇ ਬਾਰੇ ਜ਼ਰੂਰ ਆਪਾਂ ਥੋੜਾ ਡਿਸਕਸ ਕਰ ਲਈਏ। ਬਿਲਕੁਲ ਜੀ, ਜਿਹੜੇ ਆਪਣੇ ਡਰਾਈਵਰ ਹੈਗੇ ਆ, ਜੇ ਕੋਈ ਵੀ ਪੋਜ਼ਿਟਿਵ ਹੈਗਾ ਤੇ ਉਹਨਾਂ ਨੂੰ DMV ਵੱਲੋਂ ਲੈਟਰ ਜਿਹੜੇ ਆ ਜਾਣੇ ਸ਼ੁਰੂ ਹੋ ਗਏ ਆ। ਜੇ ਤੁਹਾਨੂੰ ਉਹ ਲੈਟਰ ਮਿਲਦਾ ਹੈਗਾ ਜਾਂ ਤੁਸੀਂ ਪੋਜ਼ਿਟਿਵ ਹੈਗੇ ਆ ਤੇ ਤੁਸੀਂ ਫਿਰ ਤੋਂ ਦੁਬਾਰਾ ਤੋਂ ਟਰੱਕਿੰਗ ਇੰਡਸਟਰੀ ਦੇ ਵਿੱਚ ਰਹਿਣਾ ਕਰਨਾ ਚਾਹੁੰਦੇ ਆ, ਤੇ ਤੁਹਾਨੂੰ ਸਬਸਟੈਂਸ ਅਬਿਊਜ਼ ਪ੍ਰੋਫੈਸ਼ਨਲ ਦੇ ਜਾਣਾ ਪੈਣਾ ਆ। ਜੇ ਤੁਹਾਨੂੰ ਉਹਦੀ ਤੁਹਾਡੇ ਕੋਲ ਨਹੀਂ ਇਨਫੋਰਮੇਸ਼ਨ ਹੈਗੀ ਜਾਂ ਤੁਸੀਂ ਨਹੀਂ ਤੁਹਾਨੂੰ ਪਤਾ ਲੱਗ ਰਿਹਾ, ਤੁਸੀਂ ਸਾਨੂੰ ਲੈਪਟਾਪ 'ਚ ਕਾਲ ਕਰ ਸਕਦੇ ਆ, ਜਿਹੜਾ ਸਾਡਾ 8776221313 ਨੰਬਰ ਹੈਗਾ। ਉੱਤੇ ਕਾਲ ਕਰ ਲਓ ਜਾਂ ਸਾਨੂੰ ਟੈਕਸਟ ਕਰ ਲਓ 5597018000 ਤੇ। ਵੀ ਵਿਲ ਹੈਲਪ ਯੂ ਟੂ ਗੈਟ ਥਰੂ ਦਿਸ। ਤੇ ਜੇ ਤੁਸੀਂ ਆਪਣਾ ਜਿਹੜਾ ਲਾਇਸੈਂਸ ਆ ਉਹ ਤੁਹਾਡਾ ਮਤਲਬ ਡਾਊਨਗ੍ਰੇਡ ਹੋ ਚੁੱਕਾ ਜਾਂ ਕੁਛ ਵੀ ਆ, ਜੇ ਤੁਸੀਂ ਪੋਜ਼ਿਟਿਵ ਹੈਗੇ ਆ ਤੇ ਯੂ ਵਾਂਟ ਟੂ ਕਮ ਆਊਟ ਆਫ ਇਟ, ਉਹਦੇ ਲਈ ਤੁਸੀਂ ਸਾਡੀ ਹੈਲਪ ਲੈ ਸਕਦੇ ਆ। ਵੀ ਵਿਲ ਟਰਾਈ ਟੂ ਗਿਵ ਯੂ ਕਿ ਜਿਹੜਾ SAP ਦੇ ਥਰੂ ਜਾਣਾ ਆ। ਜਿਹੜਾ ਇਹ ਭਾਜੀ ਪ੍ਰੋਗਰਾਮ ਹੈਗਾ ਨਾ, ਜਿਹੜਾ ਸਬਸਟੈਂਸ ਅਬਿਊਜ਼ ਦਾ ਪ੍ਰੋਗਰਾਮ ਹੈਗਾ ਆ, ਬੜੀਆਂ ਕੰਪਨੀਆਂ ਜਿਹੜੀਆਂ ਆ ਜਿਹੜੇ ਅਮਰੀਕਨ ਕੰਪਨੀਆਂ ਹੈਗੀਆਂ, ਉਹ ਬੜੇ ਪ੍ਰੋਪਰ ਢੰਗ ਦੇ ਨਾਲ ਇਹਨਾਂ ਨੂੰ ਜਿਹੜਾ ਜਿੱਦਾਂ ਕਰਨਾ ਉਹ ਕਰਦੀਆਂ। ਪਰ ਸਾਡੀਆਂ ਕੰਪਨੀਆਂ ਇਹਦੇ ਵਿੱਚ ਬਹੁਤ ਅਣਗਹਿਲੀ ਕਰ ਰਹੀਆਂ ਹੈਗੀਆਂ। ਪਹਿਲੀ ਗੱਲ ਹੈ, ਤੁਸੀਂ SAP ਵਾਲਾ ਡਰਾਈਵਰ ਹਾਇਰ ਕਰ ਰਹੇ ਆ, SAP ਵਾਲੇ ਡਰਾਈਵਰ ਨੂੰ ਹਾਇਰ ਕਰਨ ਦਾ ਮਤਲਬ ਇਹ ਆ ਕਿ ਤੁਸੀਂ ਜਾਂ ਤੁਹਾਡਾ TPA, ਜਿਹੜੀ ਕੰਪਨੀ ਤੁਹਾਡਾ ਡਰੱਗ ਟੈਸਟ ਹੈਂਡਲ ਕਰਦੀ ਆ, ਜਿਹਨੂੰ ਤੁਸੀਂ TPA ਆਪਣਾ ਬਣਾਇਆ ਆ, ਜਾਂ ਤੁਸੀਂ ਜਾਂ ਤੁਹਾਡਾ TPA ਜਿਹੜਾ ਆ SAP ਡਰਾਈਵਰ ਦੇ ਜਿਹੜੇ ਫੋਲੋ ਅਪ ਡਰੱਗ ਟੈਸਟ ਆ ਰੈਂਡਮਲੀ ਤੁਸੀਂ ਕੰਪਲੀਟ ਕਰਵਾਉਣੇ। ਉਹ ਤੁਹਾਡੀ ਤੇ ਤੁਹਾਡੀ TPA ਦੀ ਜ਼ਿੰਮੇਵਾਰੀ ਆ ਉਹ ਕੰਪਲੀਟ ਕਰਾਉਣੇ। ਠੀਕ ਆ। ਜਿਹੜਾ ਇਹਦਾ ਪ੍ਰੋਸੈਸ ਹੈਗਾ ਆ, ਜਦੋਂ ਕੋਈ ਵੀ ਤੁਸੀਂ SAP ਵਾਲਾ ਡਰਾਈਵਰ ਨੂੰ ਹਾਇਰ ਕਰਦੇ ਆ, SAP ਵਾਲੇ ਡਰਾਈਵਰ ਦਾ ਪਹਿਲਾ ਟੈਸਟ ਜਿਹੜਾ ਹੈ, ਜਿੱਦਾਂ ਨੂੰ SAP ਉਹਨੂੰ ਰਿਲੀਜ਼ ਕਰਦਾ ਹੈ ਪ੍ਰੋਗਰਾਮ 'ਚ, ਉਹ ਪਹਿਲੇ ਸਟੈਪ ਨੂੰ ਦਿੰਦਾ ਹੈ ਕਿ ਯੂ ਆਰ ਰੈਡੀ ਫॉर ਜੌਬ ਨਾਓ, ਯੂ ਕੈਨ ਹੈਵ ਯੂਰ ਰਿਟਰਨ ਡਿਊਟੀ ਟੈਸਟ। ਸੋ ਰਿਟਰਨ ਟੂ ਡਿਊਟੀ ਟੈਸਟ ਜਿਹੜਾ ਆ ਉਹ ਤੁਸੀਂ ਤੁਹਾਡੀ ਕੰਪਨੀ ਜਿਹੜੀ ਆ ਉਹ ਕਰਵਾ ਕੇ, ਉਸ ਤੋਂ ਬਾਅਦ ਜਿਹੜਾ ਰਿਟਰਨ ਟੂ ਡਿਊਟੀ ਟੈਸਟ ਆ ਉਹ ਨੈਗੇਟਿਵ ਰਿਪੋਰਟ ਜਿਹੜੀ ਆ ਤੁਹਾਨੂੰ ਡਰੱਗ ਐਂਡ ਅਲਕੋਹਲ ਕਲੀਨਿੰਗ ਹਾਊਸ 'ਚ ਜਾ ਕੇ ਉਹ ਰਿਪੋਰਟ ਸਬਮਿਟ ਕਰਨੀ ਪੈਣੀ ਆ ਉਸ ਡਰਾਈਵਰ ਦੇ ਨਾਂ ਤੇ। ਉਹ ਰਿਪੋਰਟ ਕਿਹਨੇ ਸਬਮਿਟ ਕਰਨੀ ਆ? ਉਹ ਜਿਹੜੀ ਟਰੱਕਿੰਗ ਕੰਪਨੀ ਨੇ ਹਾਇਰ ਕੀਤਾ ਉਹਨੇ ਜਾਂ ਉਹਦੇ TPA ਨੇ ਉਹ ਰਿਪੋਰਟ ਸਬਮਿਟ ਕਰਨੀ ਆ। ਪਹਿਲੀ ਰਿਪੋਰਟ ਜਿਹੜੀ ਆ ਰਿਟਰਨ ਟੂ ਡਿਊਟੀ ਦੀ ਉਹਦੇ ਕਲੀਨਿੰਗ ਹਾਊਸ ਦੇ ਵਿੱਚ, ਕੰਪਨੀ ਦੇ ਕਲੀਨਿੰਗ ਹਾਊਸ ਕਰਨੀ ਆ। ਡਰਾਈਵਰ ਦੇ ਨਾਂ ਤੇ ਰਿਪੋਰਟ ਉਹ ਚਾੜਨੀ ਕਿ ਇਹਨੇ ਰਿਟਰਨ ਟੂ ਡਿਊਟੀ ਟੈਸਟ ਕਰ ਲਿਆ।
ਉਸ ਤੋਂ ਬਾਅਦ ਉਹਦੇ ਸਾਰੇ ਫਾਲੋ ਅਪ ਡਰੱਗ ਟੈਸਟ ਜਿਹੜੇ ਹੋਣੇ ਆ, ਉਹ ਮੰਨ ਲਓ ਉਹਦੇ 5 ਜਾਂ 10 ਜਾਂ 15 ਜਾਂ 20 ਜਿੰਨੇ ਮਰਜ਼ੀ ਉਹਦੇ ਫਾਲੋ ਅਪ ਡਰੱਗ ਟੈਸਟ ਆ, ਉਹਦੇ ਸਾਰੇ ਫਾਲੋ ਅਪ ਡਰੱਗ ਟੈਸਟ ਹੋਣੇ ਆ। ਤੇ ਜਿਹੜਾ ਐਂਡ ਵਾਲਾ ਫਾਲੋ ਅਪ ਡਰੱਗ ਟੈਸਟ ਜਦੋਂ ਹੁੰਦਾ ਆ, ਉਦੋਂ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਫਿਰ ਅਗੇਨ ਜਿਹੜੀ ਟਰੱਕਿੰਗ ਕੰਪਨੀ ਜੋ ਕੰਮ ਕਰ ਰਿਹਾ ਆ, ਉਹਦੀ ਕੰਪਨੀ ਦੀ ਜਾਂ ਉਹਦੀ ਕੰਪਨੀ ਦੇ TPA ਦੀ ਜ਼ਿੰਮੇਵਾਰੀ ਆ ਕਿ ਉਹ ਜਿਹੜਾ ਡਰੱਗ ਟੈਸਟ ਲਾਸਟ ਦਾ ਫਾਲੋ ਅਪ ਡਰੱਗ ਟੈਸਟ ਨੈਗੇਟਿਵ ਆਇਆ, ਉਹ ਡਰੱਗ ਐਂਡ ਅਲਕੋਹਲ ਕਲੀਨਿੰਗ ਹਾਊਸ ਕੰਪਨੀ ਦੇ ਵਿੱਚ ਜਾ ਕੇ ਉਸ ਡਰਾਈਵਰ ਦੇ ਨਾਂ ਤੇ ਰਿਪੋਰਟ ਕਰਨਾ ਆ, ਤਾਂ ਕਿ ਉਹ ਡਰਾਈਵਰ ਜਿਹੜਾ ਆ ਉਸ ਆਪਣੀ ਸਿਸਟਮ ਚੋਂ ਬਾਹਰ ਨਿਕਲ ਸਕੇ, ਉਸ ਵਾਇਲੇਸ਼ਨ ਉਹਦੀ ਕਲੀਅਰ ਹੋ ਸਕੇ। ਸੋ ਇਹਦੇ ਵਿੱਚ ਇਹ ਆ ਕਿ ਜੇ ਤੁਸੀਂ ਕਿਸੇ ਸੈਪ ਡਰਾਈਵਰ ਨੂੰ ਹਾਇਰ ਕੀਤਾ, ਮੰਨ ਲਓ 1 ਸਾਲ ਦੇ ਪ੍ਰੋਗਰਾਮ ਆ, 1 ਸਾਲ ਦਾ ਉਹਦਾ 12 ਟੈਸਟ ਹੋਣੇ ਆ, ਤੁਸੀਂ 6 ਟੈਸਟ ਕਰਾਇਆ, ਡਰਾਈਵਰ ਛੱਡ ਕੇ ਚਲਾ ਗਿਆ, ਠੀਕ ਹੈ, ਡਰਾਈਵਰ ਹੋਰ ਕਿਸੇ ਕੰਪਨੀ 'ਚ ਜਾ ਰਿਹਾ ਹੈਗਾ, ਉਹਦਾ ਜੇ ਮੰਨ ਲਓ ਡਰਾਈਵਰ ਅੱਜ ਤੁਹਾਡੇ ਛੱਡ ਕੇ ਜਾਂਦਾ ਤੇ ਅਗਲੇ 1 ਮਹੀਨਾ ਜਾਂ 2 ਮਹੀਨੇ ਉਹ ਕੰਮ ਨਹੀਂ ਕਰਦਾ, ਉਹਨੂੰ ਜੌਬ ਨਹੀਂ ਮਿਲਦੀ, ਉਹ 2 ਮਹੀਨੇ ਵਾਸਤੇ ਉਹਦੇ ਫਾਲੋ ਅਪ ਡਰੱਗ ਟੈਸਟ ਹੋਲਡ ਤੇ ਪੈ ਜਾਣਗੇ, ਉਹ ਆਪਣੇ ਆਪ ਫਾਲੋ ਅਪ ਨਹੀਂ ਕਰਵਾ ਸਕਦਾ। ਉਸ ਤੋਂ ਬਾਅਦ ਜਦੋਂ ਨੈਕਸਟ ਕੰਪਨੀ ਦੇ ਵਿੱਚੋਂ ਹਾਇਰ ਹੁੰਦਾ ਤੇ ਨੈਕਸਟ ਕੰਪਨੀ ਦੇ ਵਿੱਚ ਫਿਰ ਉਹਦੇ ਫਾਲੋ ਅਪ ਸਟਾਰਟ ਹੁੰਦੇ ਆ, ਤੇ ਉਹ ਫਾਲੋ ਅਪ ਜਿਹੜੇ ਸਟਾਰਟ ਹੁੰਦੇ ਆ, ਉਹ ਫਿਰ ਅਗਲੇ ਜਿਹੜਾ ਐਂਡ ਵਾਲਾ ਫਾਲੋ ਅਪ ਆ, ਉਹ ਜਾ ਕੇ ਕਲੀਨਿੰਗ ਹਾਊਸ ਦੇ ਵਿੱਚ ਦਾਖਲ ਕਰਨਗੇ, ਤਾਂ ਉਹ ਡਰਾਈਵਰ ਦੀ ਜਿਹੜੀ ਆ ਵਾਇਲੇਸ਼ਨ ਕਲੀਅਰ ਹੋਣੀ ਆ। ਸੋ ਇਹ ਬੜਾ ਟੀਡੀਅਸ ਪ੍ਰੋਸੈਸ ਹੈਗਾ, ਬੜਾ ਮਤਲਬ ਕਿ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈਗਾ, ਪਰ ਇਹਨੂੰ ਸਹੀ ਢੰਗ ਨਾਲ ਕਰਨਾ ਜਿਹੜਾ ਉਹ ਸਾਡਾ ਫਰਜ਼ ਬਣਦਾ। ਸੋ ਇਸ ਕਰਕੇ ਮੈਂ ਟਰੱਕਿੰਗ ਕੰਪਨੀ ਨੂੰ ਕਹਿਣਾ ਕਿ ਜਿੰਨੇ ਵੀ ਸੈਪ ਦੇ ਡਰਾਈਵਰ ਜੇ ਕਿਸੇ ਨੇ ਹਾਇਰ ਕੀਤਾ ਆ, ਸੈਪ ਦੇ ਡਰਾਈਵਰ ਸਾਡੇ ਕੋਲ ਬਹੁਤ ਆਉਂਦੇ ਆ ਜਿਹੜੇ ਕਹਿੰਦੇ ਵੀ ਮੇਰੀ ਕੰਪਨੀ ਨਹੀਂ ਕਰਵਾ ਰਹੀ ਆ, ਮੇਰੀ ਕੰਪਨੀ ਕੇਅਰ ਨਹੀਂ ਕਰ ਰਹੀ, ਉਹਨਾਂ ਨੇ ਸਾਡੇ ਕੋਲ ਕਈ ਆਉਂਦੇ ਜਿਹੜੇ ਕਹਿੰਦੇ ਮੈਂ 6 ਮਹੀਨੇ ਹੋ ਗਏ ਕੰਮ ਕਰਦੇ, ਉਹਨਾਂ ਨੇ ਮੇਰਾ ਕੋਈ ਟੈਸਟ ਹੀ ਨਹੀਂ ਕਰਾਇਆ। ਸੋ ਉਹ ਚੀਜ਼ਾਂ ਜਿਹੜੀਆਂ ਆ ਉਹ ਕੰਪਨੀ ਦੀ ਰਿਸਪੋਂਸਿਬਿਲਿਟੀ ਆ। ਕੱਲ੍ਹ ਨੂੰ ਤੁਸੀਂ ਉਸ ਡਰਾਈਵਰ ਨੂੰ ਹਾਇਰ ਕੀਤਾ ਜਿਹੜਾ ਸੈਪ ਵਾਲਾ, ਤੁਸੀਂ ਇਹ ਕੰਮ ਨਹੀਂ ਕਰਵਾਉਂਦੇ, ਤੁਸੀਂ ਆਡਿਟ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਵਿੱਚ ਤੁਹਾਨੂੰ ਕੱਲ੍ਹ ਨੂੰ ਇਸ਼ੂ ਤੇ ਪ੍ਰੋਬਲਮ ਖੜੀ ਹੋ ਸਕਦੀ ਜੀ। ਸੋ ਬਿਲਕੁਲ ਇੱਕ ਵਾਰੀ ਇਹ ਇਕੱਲਾ ਕੰਪਨੀ ਨਹੀਂ, ਟਰੱਕ ਡਰਾਈਵਰ ਵੀ ਜਿਹੜੇ ਨੋਟ ਕਰਨ, ਇਹ ਬਹੁਤ ਵੱਡਾ ਨੰਬਰ ਆ। 1,79,179,000 ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਿਹੜੇ ਆ ਉਹਨਾਂ ਨੂੰ ਪ੍ਰੋਹਿਬਿਟਡ ਸਟੇਟਸ 'ਚ ਪਾਇਆ ਗਿਆ ਆ, ਕਿਉਂਕਿ ਉਹਨਾਂ ਦਾ ਡਰੱਗ ਤੇ ਅਲਕੋਹਲ ਦੀ ਜਿਹੜੀ ਵਾਇਲੇਸ਼ਨ ਹੋਈ ਆ, ਉਹ ਕਲੀਅਰਿੰਗ ਹਾਊਸ ਨੂੰ ਰਿਪੋਰਟ ਹੋਈ ਆ। ਤੇ ਸਭ ਤੋਂ ਮਾੜਾ ਕੰਮ ਇਹ ਆ ਵੀ ਜਿੱਦਣ ਦਾ ਇਹ ਹੋਇਆ ਆ ਤੇ ਅੱਜ ਤੱਕ 1,36,244 ਡਰਾਈਵਰਸ ਨੇ ਜਿਹੜਾ ਰਿਟਰਨ ਟੂ ਡਿਊਟੀ ਪ੍ਰੋਸੈਸ ਆ, ਜਿਹੜੀ ਰਮਨ ਭਾਜੀ ਨੇ ਦੱਸੀ ਆ, ਉਹ ਹਜੇ ਸ਼ੁਰੂ ਨਹੀਂ ਕੀਤੀ ਹੈਗੀ। ਸੋ ਇਹਦਾ ਮਤਲਬ ਇਹ ਆ ਵੀ ਉਹ ਕਮਰਸ਼ੀਅਲ ਮੋਟਰ ਵਹੀਕਲ ਚਲਾ ਨਹੀਂ ਸਕਦੇ ਜਦ ਤੱਕ ਇਹ ਪ੍ਰੋਸੈਸ ਕੰਪਲੀਟ ਨਹੀਂ ਹੁੰਦੀ। ਸੈਪ ਦੇ ਵਿੱਚ ਤੇ ਮਹਿਜ 1783 ਲੋਕ ਗਏ ਨੇ ਜਿਹੜੇ ਸੈਪ ਵਾਲੇ ਪ੍ਰੋਗਰਾਮ ਦੇ ਵਿੱਚ 1,79,000 ਦੇ ਵਿੱਚੋਂ। ਹਰਜੋਤ ਭਾਜੀ ਜਿਹੜੀ ਤੁਸੀਂ ਗੱਲ ਕੀਤੀ, ਜਿਹੜੇ ਪ੍ਰੋਗਰਾਮ ਕੰਪਲੀਟ ਨਹੀਂ, ਜਿੰਨਾ ਇਹ ਉਦੋਂ ਡਰਾਈਵਿੰਗ ਸ਼ੁਰੂ ਕਰ ਸਕਦੇ ਆ ਜਦੋਂ ਤੁਸੀਂ ਸੈਪ ਦੀ ਕਲਾਸ ਲੈ ਲਈ। ਸੈਪ ਨਾਲ ਪਹਿਲਾਂ ਤੁਹਾਡੀ ਗੱਲਬਾਤ ਹੋਣੀ ਘੰਟੇ ਵਾਸਤੇ, ਫਿਰ ਉਹਨੇ ਤੁਹਾਨੂੰ 2, 3, 4, 5 ਘੰਟੇ ਦੀਆਂ ਆਨਲਾਈਨ ਕਲਾਸਿਸ ਦੇਣੀਆਂ। ਜਦੋਂ ਤੁਸੀਂ ਉਹ ਕਲਾਸਿਸ ਪੂਰੀਆਂ ਕਰ ਲਈਆਂ, ਤੁਸੀਂ ਵਾਪਸ ਸੈਪ ਕੋ ਗਏ, ਉਹਨੇ ਤੁਹਾਨੂੰ ਰਿਲੀਜ਼ ਕਰ ਦੇਣਾ ਫॉर ਰਿਟਰਨ ਟੂ ਡਿਊਟੀ। ਉਦੋਂ ਤੁਸੀਂ ਜੌਬ ਸ਼ੁਰੂ ਕਰ ਸਕਦੇ ਹੋ, ਰਿਟਰਨ ਟੂ ਡਿਊਟੀ ਟੈਸਟ ਲੈ ਕੇ ਉਸ ਤੋਂ ਬਾਅਦ ਜੌਬ ਸ਼ੁਰੂ ਕਰ ਸਕਦੇ ਆ। ਤੇ ਚਾਹੇ ਉਸ ਤੋਂ ਬਾਅਦ ਤੁਹਾਨੂੰ 2 ਸਾਲ ਲੱਗ ਜਾਣ, ਸਾਲ ਲੱਗ ਜਾਵੇ, ਉਹ ਕੰਪਲੀਟ ਕਰਨ ਨੂੰ, ਉਹਦੀ ਵਾਇਲੇਸ਼ਨ ਕਲੀਅਰ ਤੁਹਾਡੀ ਉਦੋਂ ਹੋਣੀ ਹੈ ਜਦੋਂ ਲਾਸਟ ਫਾਲੋ ਅਪ ਤੁਹਾਡਾ ਦਾਖਲ ਹੋ ਗਿਆ ਕਲੀਅਰਿੰਗ ਹਾਊਸ। ਜੀ। ਸੋ ਬਿਲਕੁਲ ਲੰਮਾ ਚੌੜਾ ਪ੍ਰੋਸੈਸ ਆ, ਮਲਟੀਪਲ ਸਟੈਪਸ ਨੇ। ਸੋ ਮੇਕ ਸ਼ੋਰ ਕਰੋ ਵੀ ਇਸ ਚੀਜ਼ ਨੂੰ ਜਿਹੜਾ ਤੁਸੀਂ ਜ਼ਰੂਰ ਇਹ ਕਰੋ। ਸੋ ਆਉਂਦੇ ਦਿਨਾਂ ਦੇ ਵਿੱਚ ਹੁਣ ਕੰਪਲਾਇੰਸ ਦੇ ਲਈ ਰਮਨ ਜੀ ਓਬਵੀਅਸਲੀ ਨਵੀਆਂ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ, ਰੈਗੂਲੇਸ਼ਨ ਜਿਹੜੇ ਉਹ ਵੱਧਦੇ ਜਾ ਰਹੇ ਆ। ਸੋ ਲੈਟਸ ਸੀ ਕੀ ਬਣਦਾ। ਇੱਕ ਬਾਰ-ਬਾਰ ਸਵਾਲ ਪੁੱਛਿਆ ਜਾ ਰਿਹਾ ਆ, ਸੋਹਲ ਜੀ ਸਾਨੂੰ ਪੁੱਛਦੇ ਨੇ ਆਨਲਾਈਨ, BOI ਨੂੰ ਜਿਹੜਾ ਉਹ ਲੈ ਕੇ ਰਜਿਸਟਰੀ ਨੂੰ ਜਿਹੜਾ ਉਹ ਲੈ ਕੇ, ਉਹਦੇ ਬਾਰੇ ਤੁਸੀਂ ਦੱਸ ਦਿਓ। ਜਿਹੜਾ ਬਿਜ਼ਨਸ ਓਨਰਸ਼ਿਪ ਦਾ ਜਿਹੜਾ ਹੁੰਦਾ ਹੈ ਸ਼ਾਇਦ, ਹਾਂਜੀ, ਬੈਨੀਫੀਸ਼ੀਅਲ ਓਨਰਸ਼ਿਪ, ਹਾਂਜੀ, ਉਹ ਜਿਹੜੀ ਆ ਉਹ ਵੀ ਆਪਣੀ ਨਾਪਤਾ ਦੀ ਸਾਈਡ ਦੇ ਉੱਤੇ ਜਿਹੜੀ ਰਿਸੋਰਸ ਸੈਂਟਰ ਆ, ਉਹਦੇ ਵਿੱਚ ਆਪਾਂ ਟਾਪ ਦੇ ਉੱਤੇ ਉਹਦੇ ਲਿੰਕ ਪਾਏ ਹੋਏ ਆ। ਉਹ ਕੋਈ ਏਡਾ ਵੱਡਾ ਕੰਮ ਨਹੀਂ ਹੈਗਾ, ਬੜੀ ਸਿੰਪਲ ਜੀ ਰਿਪੋਰਟ ਹੈਗੀ ਆ, ਤੁਸੀਂ ਖੁਦ ਫਾਈਲ ਕਰ ਸਕਦੇ ਆ। ਕਈ ਥਾਵਾਂ ਤੇ ਅਸੀਂ ਸੁਣਨ ਚ ਆਇਆ ਕਿ ਜਿੱਦਾਂ ਆਪਾਂ ਪਿਛਲੇ ਪ੍ਰੋਗਰਾਮਾਂ ਵੀ ਡਿਸਕਸ ਕੀਤਾ ਸੀਗਾ ਕਿ ਕਈ ਬੰਦੇ ਕਾਫੀ ਪੈਸੇ ਉਹਦੇ ਲੈ ਰਹੇ ਹੈਗੇ ਆ। ਕਈ ਲੋਅਰ ਮੈਂ $800-850 ਤੱਕ ਵੀ ਚਾਰਜ ਕਰਦੇ ਸੁਣੇ ਆ। ਤੋ ਉਹ ਤੁਸੀਂ 15 ਮਿੰਟ ਤੋਂ ਘੱਟ ਟਾਈਮ ਦੇ ਵਿੱਚ, 10 ਮਿੰਟ ਦੇ ਵਿੱਚ ਤੁਸੀਂ ਉਹ ਆਪਣੀ ਰਿਪੋਰਟ ਆਪ ਫਾਈਲ ਕਰ ਸਕਦੇ। ਤੁਹਾਡੀ ਸਿੰਪਲ ਇਨਫੋਰਮੇਸ਼ਨ ਹੈ, ਕੋਈ ਜ਼ਿਆਦਾ ਖਾਸ ਵੱਡੀ ਇਨਫੋਰਮੇਸ਼ਨ ਨਹੀਂ। ਜਿਹੜੇ ਵੀ ਬੰਦੇ ਕਾਰਪੋਰੇਸ਼ਨ ਓਨ ਕਰਦੇ ਆ, ਕੱਲ ਪਰਸੋਂ ਦੀ ਰਾਜਕਰਨ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਆ ਜਿਹੜੀ ਮੈਨੂੰ 1-2 ਬੰਦਿਆਂ ਨੇ ਭੇਜੀ ਵੀ ਆ
ਕਿ ਕੋਈ ਟੈਕਸਸ ਦਾ ਜੱਜ ਆ, ਉਹਨੇ ਕੋਈ ਰੋਕ ਲਾਤੀ ਤੁਸੀਂ ਆਪਣਾ ਕੰਮ ਪੂਰਾ ਕਰੋ, ਤੁਹਾਨੂੰ ਇਹ ਕੋਈ ਨੁਕਸਾਨ ਨਹੀਂਗਾ, ਇਹ ਤੁਹਾਡਾ ਕੋਈ, ਤੁਸੀਂ ਮਤਲਬ ਕਿ ਜੇ ਰਿਪੋਰਟ ਫਾਈਲ ਕਰਤੀ ਤੇ ਜੇਲ੍ਹ ਨਹੀਂ ਚਲੇ ਜਾਣਾ, ਕੁਝ ਨਹੀਂ ਹੋਣਾ, ਠੀਕ ਹੈ ਨਾ। ਯੂ ਜਸਟ ਇਫ ਯੂ ਆਰ ਰਾਈਟ, ਇਫ ਯੂ ਆਰ ਤੁਸੀਂ ਲੈਜਿਟ ਹੈ। ਇਹ ਫਾਈਲ ਕਿਹਨੂੰ ਕਰਨੀ ਪੈਂਦੀ ਆ? ਹੂ ਇਜ਼ ਰਿਕੁਆਇਰਡ ਟੂ ਫਾਈਲ ਇਟ? everybody who has a corporation or LLC। ਠੀਕ ਆ, ਜਿਹਦੇ ਕੋਲ ਕੰਪਨੀ ਆ, ਜਿਹਨੇ ਬਣਾਈ ਆ, ਚਾਹੇ ਉਹ ਡਰਾਈਵਰ ਦੀ ਬਣਾਤੀ ਸੀ, ਹੁਣ ਉਹ ਵੀ ਕਰੋ ਫਾਈਲ। ਹਾਂਜੀ, ਉਹ ਹਾਂ ਕਰਨੀ ਪੈਣੀ ਆ। ਉਹ ਕਾਰਪੋਰੇਸ਼ਨ ਜਿੰਨੇ ਵੀ ਬੰਦੇ ਜਿਨ੍ਹਾਂ ਦਾ ਬਿਜ਼ਨਸ ਜਨਵਰੀ 1 2024 ਤੋਂ ਪਹਿਲਾਂ ਖੁੱਲ੍ਹਾ ਆ, ਜਨਵਰੀ 1 2024 ਇਸ ਸਾਲ ਦੀ ਪਹਿਲੀ ਜਨਵਰੀ ਜਿਹੜੀ ਆ, ਪਿਛਲੇ ਮਤਲਬ ਕਿ ਆਪਾਂ ਲੰਘੀ ਆ, ਜਿਹੜਾ ਜਨਵਰੀ 1 2024 ਤੋਂ ਪਹਿਲਾਂ ਬਿਜ਼ਨਸ ਖੁੱਲ੍ਹਾ ਆ, 23 ਦੇ ਵਿੱਚ, 22 21 ਜਦੋਂ ਵੀ ਖੁੱਲ੍ਹਾ ਆ, ਉਹਦੀ ਡੈਡਲਾਈਨ ਹੈਗੀ ਆ 31 ਦਸੰਬਰ, ਠੀਕ ਆ। ਜਿਹੜਾ ਬਿਜ਼ਨਸ ਇਸ ਸਾਲ ਦੇ ਵਿੱਚ ਖੁੱਲ੍ਹਾ ਹੈਗਾ, ਉਹ ਜਿੱਦਣ ਤੁਹਾਡਾ ਬਿਜ਼ਨਸ ਤੁਹਾਡੀ ਐਕਟਿਵ ਹੋਈ ਆ LLC, ਉਸ ਤੋਂ 90 ਡੇਜ਼ ਬਾਅਦ ਤੁਹਾਨੂੰ ਉਹ ਕਰਨੀ ਚਾਹੀਦੀ ਸੀ। ਜੇ ਨਹੀਂ ਕੀਤੀ ਤਾਂ ਤੁਸੀਂ ਫੋਨ ਕਰ ਸਕਦੇ ਆ। ਜਿਹਨੇ ਵੀ ਬਿਜ਼ਨਸ ਖੋਲ੍ਹਣਾ ਹੈ ਜਨਵਰੀ 1 2025 ਤੋਂ ਬਾਅਦ, ਅਗਲੇ ਸਾਲ ਦੀ ਜਨਵਰੀ 1 2025 ਤੋਂ ਬਾਅਦ ਜਿਹਨੇ ਵੀ ਬਿਜ਼ਨਸ ਖੋਲ੍ਹਣਾ ਹੈਗਾ, ਉਹਨੂੰ 30 ਡੇਜ਼ ਦੇ ਵਿੱਚ ਇਹ ਇਨਫੋਰਮੇਸ਼ਨ ਫਾਈਲ ਕਰਨੀ ਪੈਣੀ। 25 ਦਿਨ ਰਹਿ ਗਏ ਆ, ਜਦੋਂ ਹੁਣ ਅੱਜ ਆਪਾਂ ਗੱਲ ਕਰ ਰਹੇ ਆ, 25-26 ਦਿਨ ਰਹਿ ਗਏ ਆ 31 ਦਸੰਬਰ ਤੱਕ। ਸੋ ਫਾਈਲ ਕਰ ਦਿਓ। 1 ਜਨਵਰੀ ਤੱਕ ਜਿਹੜੀ ਆ ਤੁਹਾਡੀ ਡੈਡਲਾਈਨ ਉਹ ਪੂਰੀ ਹੋਣੀ ਚਾਹੀਦੀ ਆ। ਜਿਨ੍ਹਾਂ ਨੇ ਪਿਛਲੇ ਸਾਲ ਦੇ ਵਿੱਚ 1 ਜਨਵਰੀ 2024 ਤੋਂ ਪਹਿਲਾਂ ਜਿੰਨੇ ਵੀ ਕਾਰਪੋਰੇਸ਼ਨ ਖੋਲੀ ਆ, ਤੇ ਜਿੱਦਾਂ ਕਿਹਾ ਵੀ ਜੇ ਉਸ ਤੋਂ ਬਾਅਦ 'ਚ ਖੋਲ ਰਹੇ ਆ, 30 ਦਿਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਕਰਨਾ ਪੈਣਾ, ਉਹ ਫਾਈਲ ਕਰਨੀ ਪੈਣੀ। ਸਿੰਪਲ ਇਨਫੋਰਮੇਸ਼ਨ ਹੈ। ਜੇ ਤੁਸੀਂ ਲਿੰਕ ਤੇ ਕਲਿੱਕ ਕਰਦੇ ਆ, ਉੱਥੇ ਤੁਹਾਨੂੰ 2 ਆਪਸ਼ਨਾਂ ਹੈਗੀਆਂ। ਇੱਕ ਤਾਂ ਜਿਹੜੇ ਫ੍ਰੀਕੁਐਂਟਲੀ ਆਸਕ ਕੁਐਸਚਨਸ ਹੈਗੇ ਆ, ਉਹ ਤੁਸੀਂ ਉੱਥੇ ਕਲਿੱਕ ਕਰਕੇ ਦੇਖ ਸਕਦੇ ਆ, ਸਾਰਾ ਪੜ੍ਹ ਸਕਦੇ ਆ ਉਹਦਾ ਕੀ ਮਤਲਬ ਆ। ਦੂਜੇ ਬੰਨੇ ਹੈਗਾ ਜਿੱਥੇ ਰਿਪੋਰਟ ਫਾਈਲ ਕਰਨ ਦਾ ਲਿੰਕ ਦਿੱਤਾ ਹੈ ਕਿ ਰਿਪੋਰਟ ਫਾਈਲ ਕਰਨੀ ਹੈ। ਜੇ ਤੁਸੀਂ ਉੱਤੇ ਕਲਿੱਕ ਕਰਦੇ ਆ, ਉਹ ਸਿੱਧਾ ਤੁਹਾਨੂੰ ਜਿਹੜਾ ਆ ਉਹ ਫਾਈਲ PDF BOIR ਤੇ ਫਾਈਲ ਆਨਲਾਈਨ BOIR। ਜਿਹੜੀ ਆਨਲਾਈਨ ਆ, ਇਟ ਟੇਕਸ ਅਬਾਊਟ 10 ਮਿੰਟਸ। ਸੋ ਵੈਬ ਦੇ ਉੱਤੇ ਤੁਸੀਂ ਫਾਈਲ ਕਰ ਸਕਦੇ। ਤਿੰਨੇ ਲਿੰਕ ਦਿੱਤੇ ਆ, ਸਿਸਟਮ ਟੂ ਸਿਸਟਮ API ਵੀ ਆ, ਜੇ ਕਿਸੇ ਨੇ ਮਤਲਬ ਕਿ ਪਰਮਾਨੈਂਟ ਅਟੈਚ ਕਰਨਾ ਆ। ਪਰ ਤੁਸੀਂ ਫਾਈਲ ਆਨਲਾਈਨ ਵੀ ਕਰ ਸਕਦੇ ਆ ਤੇ ਫਾਈਲ PDF ਵੀ ਕਰ ਸਕਦੇ ਆ ਜੀ। ਉਹ ਡਾਊਨਲੋਡ ਕਰਕੇ ਤੁਸੀਂ ਉਹਨਾਂ ਨੂੰ ਭੇਜ ਸਕਦੇ ਆ। ਸੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਆਪਣੇ ਨਾਪਤਾ ਦੀ ਵੈਬਸਾਈਟ ਤੇ ਰਿਸੋਰਸਿਸ ਜਿਹੜਾ ਟੈਬ ਹੈਗਾ, ਉਹਦੇ ਥੱਲੇ ਅਵੇਲੇਬਲ ਆ ਜੀ। ਆਪਣੇ ਅਗਲੇ ਕਾਲਰ ਨੇ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰਨਵੀਰ, ਸਤਿ ਸ਼੍ਰੀ ਅਕਾਲ ਪ੍ਰਭਜੋਤ ਜੀ ਤੇ ਰਮਨ ਭਾਜੀ ਜੀ। ਸਤਿ ਸ਼੍ਰੀ ਅਕਾਲ ਹਰਜੋਤ ਜੀ। ਸਤਿ ਸ਼੍ਰੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ, ਚੋਰੀ ਦੀ ਮੈਂ ਸੁਣਦਾ ਸੀ ਪਿਆ ਖਬਰ। ਸਾਡੇ ਇੱਥੇ ਸ਼ਾਇਦ ਤੁਸੀਂ ਖਬਰ ਪੜ੍ਹੀ ਹੋਵੇਗੀ, ਸਾਡੇ ਯਾਰਡ ਦੇ ਵਿੱਚ ਬੜੇ ਪੁਰਾਣੇ ਸਮੇਂ ਤੋਂ ਕੰਮ ਕਰਦਾ ਸੀ ਪਿਆ ਜਿਹੜਾ ਲੋਡ ਕਰਦਾ ਟਰੱਕ, ਹਾਂਜੀ, ਡੰਪਰ, ਉਹ ਚੋਰੀ ਕਰਵਾਉਂਦਾ ਸੀ। ਉਹ ਰਲਿਆ ਸੀ ਹੈ? ਹਾਂ, ਉਹਨੂੰ ਫੜ ਲਿਆ, ਮਾਂਜਾ ਲਾਇਆ ਉਹਦਾ ਫਿਰ ਚੰਗਾ। ਉਹਨੇ ਫਿਰ ਉਹ ਕੱਲਾ ਨਹੀਂ ਸੀ, ਉਹ ਗੈਂਗ ਰਲਿਆ ਸੀ ਪੂਰਾ। ਅੱਛਾ ਜੀ। ਹੁਣ ਉਹਨੇ ਇੱਕ ਫੇਰ ਆ ਲੇਟਲੀ ਮਹੀਨਾ ਕੁ ਹੋਇਆ, ਉਦੋਂ ਇੱਕ ਟਰਾਲਾ ਚੋਰੀ ਕਰਾਇਆ। ਉਹਦੇ ਚ ਕੰਪਿਊਟਰਾਂ ਦਾ ਸਮਾਨ ਸੀ ਤੇ ਕਰਾਉਂਦਾ ਸੀ ਮਹਿੰਗੇ ਸਮਾਨ ਵਾਲੀ ਚੋਰੀ। ਉਹ ਤਾਂ ਫਿਰ ਹੁਣ ਚਿਪਸ ਦਾ ਕਰਾ ਕੇ ਤੇ ਕੀ ਕਰਨਾ, ਉਹ ਤਾਂ ਘਰੇ ਹੀ ਖਾਣੇ ਪੈਣੇ। ਹਾਂਜੀ, ਤੇ ਉਹ ਫਿਰ ਹੁਣ ਪਿੱਛੇ ਜੋ ਸਾਡੇ ਵੈਰ ਪੈ ਗਿਆ, ਅਸੀਂ ਇੱਕ ਯਾਰਡ ਬੰਦ ਕਰਨਾ ਪਿਆ, ਸਾਨੂੰ ਸਿਟੀ ਨੇ ਬੰਦ ਕਰਵਾਇਆ। ਤੇ ਉੱਥੇ ਜਿੰਨੇ ਵੀ ਸਾਡੇ ਸੀਗੇ ਨਾ ਏਸੀਆਂ ਦੇ ਕੰਡਕਟਰ, ਉਹ ਲਵਾ ਕੇ ਲੈ ਗਏ ਸਾਰੇ। ਰਾਤ ਨੂੰ ਆਇਆ ਕਰੂ ਤੇ ਉਦੋਂ ਬਾਅਦ ਉੱਥੇ ਮੁੰਡੇ ਦੀ ਡਿਊਟੀ ਲਾਤੀ ਇੱਕ ਦੀ ਰਾਤ ਨੂੰ, ਵੀ ਤੂੰ ਅੰਦਰ ਬਹਿ ਕੇ ਕੈਮਰੇ ਚੈੱਕ ਕਰਦਿਆ ਰੱਖ ਤੇ ਵੇਖਦਾ ਰਿਹਾ ਕਰ ਕੌਣ ਆਇਆ ਤੇ ਕੌਣ ਗਿਆ। ਹਾਂਜੀ, ਉਹ ਆਏ 2 ਕਾਰਾਂ ਭਰ ਕੇ, ਤੇ ਉਹਨਾਂ ਕੋਲ ਉਹ ਜਦੋਂ ਉਹਨੇ ਮੁੰਡੇ ਨੇ ਵੇਖਿਆ ਵੀ ਇਹਨਾਂ ਕੋਲ ਤੇ ਗੰਨਾਂ ਨੇ, ਤੇ ਉਹ ਡੋਲ ਉਹਨੇ ਆਪਣੀ ਕਾਰ ਸਟਾਰਟ ਕੀਤੀ, ਭੱਜ ਗਿਆ ਜੀ। ਤੇ ਬਾਹਰ ਜਾ ਕੇ ਉਹਨੇ ਫਿਰ ਪੁਲਿਸ ਨੂੰ ਕਾਲ ਕਰਤੀ ਵੀ ਏਦਾਂ ਇੱਥੇ ਸਾਡੇ ਯਾਰਡ 'ਚ ਬੰਦੇ ਆ ਗਏ ਆ। ਤੇ ਉਹ ਪੁਲਿਸ ਵਾਲਿਆਂ ਨੇ ਆ ਕੇ ਯਾਰਡ ਘੇਰ ਲਿਆ ਸਾਰਾ। ਉਹ ਇੱਕ ਗੱਡੀ ਲੈ ਗਏ, ਇੱਕ ਛੱਡ ਗਏ ਤੇ ਆਪ ਭੱਜ ਗਏ, ਉਹ ਕੰਧਾ ਟੱਪ ਗਏ। ਉਹ ਨਹੀਂ, ਬੰਦਾ ਨਹੀਂ ਫੜਿਆ ਗਿਆ ਕੋਈ। ਗੱਡੀ ਫੜ ਲਈ, ਐਰੀਜ਼ੋਨਾ ਦਾ ਨੰਬਰ ਸੀ ਗੱਡੀ ਦਾ। ਤੁਹਾਡਾ ਯਾਰਡ ਕਿੱਥੇ ਆ ਜੀ?
ਸਾਡਾ ਯਾਰਡ ਇੱਥੇ ਫੰਟਾਨਾ। ਅੱਛਾ ਅੱਛਾ ਜੀ, ਠੀਕ। ਜਿਹੜਾ ਹੌਟਸਪੌਟ ਦੱਸਦੇ ਅਸੀਂ, ਜਿਹੜਾ ਹੌਟਸਪੌਟ ਦੱਸਿਆ ਸਦਰ ਕੈਲੀਫੋਰਨੀਆ ਜੀ ਆ ਸਭ ਤੋਂ ਹੌਟ ਸਪੌਟ ਆ। ਹਾਂਜੀ, ਇਹ ਸੀਡਰ ਐਵੇਨਿਊ ਦੇ ਉੱਪਰ ਸੀ ਸਾਡਾ ਯਾਰਡ। ਤੇ ਹੁਣ ਜਿਹੜਾ ਲੇਟਲੀ ਚੋਰੀ ਹੋਇਆ ਸੀ ਟਰਾਲਾ, ਉਹ ਸਨ ਬਰਨੀਨੋ ਤੋਂ ਹੋਇਆ ਸੀ। ਅੱਛਾ ਜੀ। ਇਹ ਜਾੜ ਬੰਦ ਕਰਾਤੀ, ਉੱਥੇ ਹੁਣ ਟੈਂਪਰੇਰੀ ਜਾੜ ਅਸੀਂ ਲਈ ਹੈ, ਉੱਥੋਂ ਹੋਇਆ ਚੋਰੀ। ਤੇ ਉਹ ਫੜ ਲਿਆ, ਬੰਦਾ ਵੀ ਫੜ ਲਿਆ। ਕੰਮ ਫੇਰ ਨਹੀਂ ਰੁਕਦਾ। ਹਾਂਜੀ, ਉਹ ਮੁੰਡਾ ਕੁਦਰਤੀ ਉਹਨੇ ਦੇਖਿਆ ਵੀ ਡਰਾਈਵਰ ਆਇਆ ਕੋਈ, ਵੀ ਸ਼ਾਇਦ ਹੋ ਸਕਦਾ ਸਾਡਾ ਹੀ ਹੋਵੇ ਡਰਾਈਵਰ। ਉਹ ਐਡਾ ਬੇਵਕੂਫ ਹੋ ਕੇ ਆਇਆ ਅੰਦਰ, ਉਹਨੇ ਟਰਾਲਾ ਹੁੱਕ ਕੀਤਾ, ਉਹੀ ਟਰਾਲਾ ਜਿਹਦੇ ਵਿੱਚ ਕੰਪਿਊਟਰ ਸੀ। ਅੱਛਾ ਜੀ। ਮਾਰਕ ਕੀਤਾ ਹੋਣਾ। ਫਿਰ ਹਾਂ, ਉਹ ਉਸੇ ਵੇਲੇ ਫਿਰ ਸਾਡੇ ਟਰਾਲਿਆਂ 'ਚ GPS ਸਿਸਟਮ ਲੱਗਾ ਹੋਇਆ। ਉਹਨੇ ਫਿਰ ਅੰਟਾਰੀਓ ਜਾ ਕੇ ਫੜ ਲਿਆ ਸੀ। ਅੱਛਾ ਜੀ। ਪੁਲਿਸ ਨੇ ਕੀਤੀ ਉਸੇ ਵੇਲੇ ਮੁੰਡੇ, ਹਾਂਜੀ, ਲਾ ਐਨਫੋਰਸਮੈਂਟ ਨੇ ਕੀਤੀ ਮਦਦ? ਪੁਲਿਸ ਬਾਅਦ 'ਚ ਆਈ। ਅੱਛਾ ਜੀ। ਉਹਨੂੰ ਫੜ ਕੇ ਫਿਰ ਸਾਡੇ ਬੰਦਿਆਂ ਨੇ ਕਾਬੂ ਕਰਾਇਆ। ਅੱਛਾ ਜੀ। ਤੇ ਆਪਣੇ ਸੀ ਉਹ ਵੀ ਬੰਦਾ? ਮਕਸੀਕਾ ਸੀ। ਅੱਛਾ ਜੀ। ਹਾਂ, ਉਹਨੂੰ ਉੱਥੇ ਅਜੇ ਉਹਨੇ ਲਵਾਣਾ ਸੀ ਟਰਾਲਾ, ਉੱਥੇ ਉਹਨੇ ਅਨਹੋਕ ਕਰਨ ਡਿਆ ਸੀ ਤੇ ਉਹਨਾਂ ਨੇ ਜਾ ਕੇ ਫੜ ਲਿਆ। ਤੇ ਜਦੋਂ ਹੀ ਪੁਲਿਸ ਨੂੰ ਕਾਲ ਕੀਤੀ, ਪੁਲਿਸ ਆ ਗਈ, ਉਹਨਾਂ ਨੇ ਫੜ ਲਿਆ ਉਹਨੂੰ ਤੇ ਬਚਾਅ ਹੋ ਗਿਆ। ਕੁਛ ਨਹੀਂ ਅਜੇ ਚੱਕਿਆ ਸੀ। ਚਲੋ ਇਹ ਵੀ ਲੱਕੀ ਆ, ਉਹਦੇ ਕੋਲ ਹਥਿਆਰ ਵਗੈਰਾ ਨਹੀਂ ਤਾਂ ਮੈਂ ਜਿੰਨੀਆਂ ਖਬਰਾਂ ਪੜ੍ਹਦੇ ਵੀ ਜਿੰਨੇ ਕਾਰਗੋ ਥੈਫਟ ਹੁੰਦੇ ਆ ਬਹੁਤ ਵਾਇਲੈਂਟ ਹੁੰਦੇ ਆ। ਇਹਨਾਂ ਦੇ ਕੋਲ ਗੰਨਾਂ ਵਗੈਰਾ ਸਾਰਾ ਕੁਝ ਹੁੰਦੀਆਂ। ਪੂਰਾ ਗੈਂਗ ਨੇ ਜੀ, ਗੈਂਗ ਨੇ ਪੂਰੇ। ਜਿਹੜਾ ਉਹ ਗੈਂਗ ਗੱਡੀ ਛੱਡ ਕੇ ਭੱਜ ਗਿਆ ਸੀ ਨਾ ਜੀ, ਉਸ ਗੱਡੀ ਦੇ ਵਿੱਚੋਂ 16 ਗੰਨਾਂ ਲੱਭੀਆਂ ਉਹਨਾਂ ਨੇ। ਤੁਹਾਡੀ ਤੇ ਸਾਰੀਆਂ ਜਿਹੜੀਆਂ ਉਹ AK-47 ਵਰਗੀਆਂ ਹੁੰਦੀਆਂ ਨੇ, ਉਹ ਗੰਨਾਂ ਸਨ। ਰਾਈਫਲ 16 ਪੂਰੀ ਤਿਆਰੀ ਨਾਲ ਹੀ ਆਉਂਦੇ ਆ ਕੰਮ, ਕਹਿੰਦੇ ਵੀ ਕਰ ਹੀ ਦੇਣਾ ਆ। ਇਹ ਤਾਂ ਹੁਣ ਗਾਂ ਭਾਈ ਆਪਣੀ ਸਿਕਿਉਰਿਟੀ ਵਾਲਿਆਂ ਨੂੰ ਵੀ ਆਪ ਹੀ ਜਿਹੜਾ ਉਹ ਦੇਖਣਾ ਪੈਣਾ ਵੀ ਕੀ ਕਰਨਾ ਚਾਹੀਦਾ। ਸੋ ਇਹ ਦੇਖੋ ਕੀ ਜਿਹੜਾ ਇਹ ਚੱਲ ਰਿਹਾ। ਸੋ ਇਹ ਮਾੜੇ ਆ ਸਥਿਤੀ। ਦੇਖੋ ਇੱਕ ਥਾਂ ਤੋਂ ਹੋਇਆ, ਦੂਜੀ ਥਾਂ ਤੋਂ ਹੋਇਆ, ਪਤਾ ਨਹੀਂ ਕਦੋਂ ਰਮਨ ਜੀ ਹੁਣ ਓਵਰਆਲ ਸੁਧਾਰ ਜਿਹੜਾ ਉਹ ਹੋ ਸਕਦਾ। ਪਰ ਲੋਕ ਤਾਂ ਅੱਕੇ ਪਏ ਨੇ ਹੁਣ। ਫਿਰ ਕੋਈ ਕਰੂਗਾ, ਕਾਰਵਾਈ ਕਰੂਗਾ, ਫਿਰ ਕਹਿਣਾ ਵੀ ਉਹ ਧੱਕਾ ਹੋ ਗਿਆ। ਉਹ ਬੰਦੇ ਨੇ ਅੱਕੇ ਆਏ ਨਹੀਂ ਕਰਦੀਆਂ ਕਿਸੇ ਨੇ। ਸੋ ਇਹ ਚੀਜ਼ ਦਾ ਧਿਆਨ ਰੱਖਣਾ ਪੈਣਾ। ਸੋ ਥੈਂਕ ਯੂ ਕੁਲਦੀਪ ਜੀ ਜਿਹੜਾ ਸ਼ੇਅਰ ਕਰਨ ਦੇ ਲਈ। ਆਪਣੇ ਅਗਲੇ ਕਾਲਰ ਨੇ ਮਨਜਿੰਦਰ ਜੀ। ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੇਰਾ ਨਾਮ ਮਨਜਿੰਦਰ ਸਿੰਘ ਦੁਆਰਾ ਜੀ, ਸੈਕਰਾਮੈਂਟੋ ਤੋਂ ਬੋਲ ਰਹੇ। CTC ਬਾਰੇ ਦੱਸਣਾ ਸੀ ਤੁਹਾਨੂੰ, ਕਲੀਨ ਟਰੱਕ ਚੈੱਕ ਬਾਰੇ, ਜਿਹੜੇ ਵੀਰ ਹੁਣੀ ਪੁੱਛ ਰਹੇ ਸੀ। ਜੀ ਜੀ। ਇੱਕ ਤਾਂ ਭਾਜੀ ਹੈਗਾ, ਇੱਕ ਫਸਟ ਵਨ ਟਾਈਮ ਹੈਗੀ ਆ ਕੰਪਲਾਈਂਸ ਫੀ ਪੇ ਕਰਨੀ ਪੈਣੀ ਆਪਣੇ ਸਾਰੇ ਟਰੱਕਾਂ ਵੀਰਾਂ ਨੂੰ 1 ਸਾਲ ਦੀ। ਠੀਕ ਹੈ। ਤੇ ਉਹ ਤੋਂ ਬਾਅਦ ਚ ਜਿਹੜੇ 2 ਚੈੱਕ ਹੋਣੇ ਆ, ਸਮੌਗ ਚੈੱਕ, ਜਦੋਂ ਉਹਨਾਂ ਦੀ ਡਿਊ ਡੇਟ ਆਉਂਦੀ ਆ ਉਹਨਾਂ ਤੋਂ 90 ਡੇਜ਼ ਦੇ ਵਿੱਚ ਉਹ ਕਰਾਉਣੀ ਪੈਂਦੀ ਹੈ। ਠੀਕ ਹੈ। ਤੇ ਕਲੀਨ ਚੈੱਕ ਇਹ ਹੁਣ ਜ਼ਿਆਦਾ ਹੀ ਰੈਗੂਲੇਟ ਹੋਣ ਲੱਗ ਪੈਣਾ ਅਗਲੇ ਸਾਲ ਤੋਂ। ਬਿਲਕੁਲ ਜੀ। ਓਕੇ ਜੀ। ਰਾਜਕਰਨ, ਇਹਦਾ ਵੀ ਜਿਹੜਾ ਕਲੀਨ ਟਰੱਕ ਚੈੱਕ ਪ੍ਰੋਗਰਾਮ ਹੈਗਾ, ਉਹਦੀ ਰਜਿਸਟ੍ਰੇਸ਼ਨ ਜਿਹੜੀ ਉਹ ਜ਼ਰੂਰੀ ਹੈਗੀ ਆ। ਸੋ ਜੇ ਤੁਸੀਂ ਉਹਦੀ ਕੀ ਡੈਡਲਾਈਨ ਆ? ਉਹ ਤਾਂ ਡੈਡਲਾਈਨ ਤਾਂ ਖਤਮ ਹੋ ਚੁੱਕੀ ਹੈ, ਪਰ ਤੁਸੀਂ ਹੁਣ ਵੀ ਉਹਦਾ ਜਿਹੜਾ ਆ ਕਲੀਨ ਟਰੱਕ ਚੈੱਕ ਜਿਹੜਾ ਪ੍ਰੋਗਰਾਮ ਦੇ ਵਿੱਚ ਆਪਣਾ ਉਹ ਰਜਿਸਟਰ ਕਰ ਲਓ। ਉਹਦੀ ਜਿਹੜੀ ਫੀਸ ਆ ਉਹ ਪੇ ਕਰਕੇ ਤੇ ਤੁਸੀਂ ਵਿੱਚ ਸਿਸਟਮ ਦੇ ਆ ਸਕਦੇ ਆ। ਉਹਦਾ ਵੀ ਜਿਹੜਾ ਲਿੰਕ ਹੈਗਾ ਉਹ ਆਪਣੇ ਨਾਪਟਾ ਵਾਲੇ ਰਿਸੋਰਸ ਟੈਬ ਦੇ ਵਿੱਚ ਲਿੰਕ ਪਾਇਆ ਹੈਗਾ। ਠੀਕ ਹੈ ਜੀ। ਕਲੀਨ ਟਰੱਕ ਚੈੱਕ ਪ੍ਰੋਗਰਾਮ ਦੇ ਜੇ ਤੁਸੀਂ ਸਾਈਨ ਕਰਨਾ, ਆਪਣਾ ਰਜਿਸਟਰ ਕਰਨਾ ਟਰੱਕ, ਤੇ ਉੱਥੇ ਜਾ ਕੇ ਤੁਸੀਂ ਕਰ ਸਕਦੇ। ਇਹ ਵੀ ਬੜਾ ਪਲੇਨ ਸਿੰਪਲ ਜਿਹਾ ਸਿਸਟਮ ਹੈਗਾ। ਸੋ ਤੁਸੀਂ ਜਾ ਕੇ ਆਪਣਾ ਟਰੱਕ ਜਿਹੜਾ ਆ ਉਹ ਉੱਥੇ ਆਪਣਾ ਕਰ ਲਓ, ਉਹਨੂੰ ਰਜਿਸਟਰ ਕਰ ਲਓ, ਸਾਈਨ ਅਪ ਕਰ ਲਓ ਜੀ। ਤੇ ਸਮਾਂ ਆਪਣਾ ਸਮਾਪਤ ਹੈ। ਇੱਕ ਲਾਸਟ ਕਾਲਰ ਲੈਣੇ ਆ ਤੇ ਫਿਰ ਆਪਾਂ ਕਰਦੇ ਹਾਂ ਜੀ ਸਮਾਪਤੀ। ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹਰਜੋਤ ਸਿੰਘ ਜੀ ਖਾਲਸਾ ਜੀ ਤੇ ਰਾਜਕਰਨ ਵੀਰ ਜੀ ਤੇ ਆ ਬਾਈ ਜੀ ਦਾ ਮੈਂ ਨਾਂ ਯਾਰ ਰਮਨ ਜੀ ਤੇ ਫੇਰ ਭੁੱਲ ਗਿਆ। ਰਮਨ ਸਿੰਘ ਢਿੱਲੋਂ, ਕਿਉਂਕਿ ਤੁਸੀਂ 3 ਮਹੀਨਿਆਂ ਬਾਅਦ ਆਏ ਆ, ਕਦੇ ਭੁੱਲ ਗਏ ਸਾਨੂੰ ਸਾਰਿਆਂ ਨੂੰ। ਠੀਕ ਠਾਕ ਹੋ? ਸਿਹਤ ਠੀਕ ਆ ਜੀ? ਹੁਣ ਕਾਇਮ ਆ ਜੀ, ਹੁਣ ਬੈਟਰੀ ਕਰ ਲਈ ਚਾਰਜ ਫੁੱਲ ਪਵਾ ਲਿਆ ਇਹਨੂੰ। ਨਹੀਂ ਮੈਂ 220 ਵਾਲੀਆਂ ਮੈਨੂੰ ਲੱਗਦਾ ਇੰਜਨ ਤੇ ਨਹੀਂ ਚੇਂਜ ਕਰਾ ਲਿਆ, ਹੁਣ ਵੀ ਕਲੀਨ એનર્ਜੀ ਵਾਲਾ ਕਰ ਲਿਆ। ਹਾਂਜੀ ਹਾਂਜੀ ਹਾਂਜੀ, ਉਹੀ। ਚਲੋ ਮਹਾਰਾਜ ਕਿਰਪਾ ਕਰੇ। ਚੜ੍ਹਦੀ ਕਲਾ ਆਪਾਂ ਜੀ ਜੀ। ਤੇ ਕੈਲੀਫੋਰਨੀਆ ਸਾਂਝ ਪਾਈ ਕਰਕੇ। ਅੱਛਾ ਜੀ, ਗੱਲ ਇਹ ਸੀ ਵੀ ਪਹਿਲਾਂ ਤਾਂ ਚੋਰੀ ਵਾਲੀ ਗੱਲ ਤੇ ਕਰ ਲਈਏ ਵੀ ਬਾਬੇ ਨਾਨਕ ਨੇ ਨਾ ਪਹਿਲਾਂ ਹੀ ਕਹਿਤਾ ਵੀ ਠੱਗਿਆ ਕੌਣ ਜਾਊ ਜਿਹੜਾ ਭਿੱਜ ਗਿਆ। ਤੇ
ਮਹਾਰਾਜ ਦੀਆਂ ਕਈਆਂ ਗੱਲਾਂ ਪੂਰੀਆਂ ਹੁੰਦੀਆਂ, ਉਹ ਦੁਨੀਆ ਸਾਰੀ ਇਹ ਠੱਗਾਂ ਦੀ ਬਣ ਜੂ, ਤੇ ਠੱਗਿਆ ਕੌਣ ਜਾਊ? ਜਿਹੜਾ ਭਿੱਜ ਗਿਆ ਆ ਚੋਰਾਂ ਤੇ ਚੱਲਦਾ ਹੈ ਨਾ। ਜੀ ਤੇ ਦੂਜਾ ਨੰਬਰ ਆ ਬਾਈ ਜੀ ਨੇ ਕਿਹਾ ਸੀ ਵੀ ਡਰਾਈਵਰਾਂ ਵਾਲਾ ਜਿਹੜਾ ਡਰੱਗ ਟੈਸਟ ਵਾਲਾ ਸਾਡੇ ਕੰਪਨੀ 'ਚ ਹੁੰਦਾ ਸੀ, ਤੇ ਉਹ ਬੰਦਾ ਨਾ ਬਾਹਲੇ ਮਿਹਨਤਾਂ ਕਰਦਾ ਪਿਆ, ਉਹ ਖਾਂਦਾ ਸੀ ਮਾੜਾ ਮੋਟਾ ਸਮਾਨ ਹੈ ਨਾ। ਤੇ ਚਲੋ ਅਸੀਂ ਰੱਖ ਲਿਆ, ਸਾਡਾ ਬੰਦੇ ਸਾਡੇ ਪੂਰਾ ਪ੍ਰਬੰਧ ਕੀਤਾ ਜੀ, ਸਾਰੇ ਰੱਖੇ ਸਾਡੇ ਸੇਫਟੀ ਸੂਫਟੀ ਵਾਲੇ, ਤੇ ਅਸੀਂ 3 ਮਹੀਨੇ ਟੈਸਟ ਵੀ ਕਰਾਉਂਦੇ। ਤੇ ਉਹ ਭਾਈ ਜਦੋਂ ਅਸੀਂ ਕੰਪਨੀ ਵੇਚੀ ਤੇ ਉਹ ਅੰਗਰੇਜ਼ਾਂ ਨੇ ਲੈ ਲਈ ਹੈ ਨਾ। ਉਹਨਾਂ ਨੇ ਜਦੋਂ ਡਰੱਗ ਟੈਸਟ ਕਰਾਇਆ ਨਾ, ਤੇ ਤੱਤਾ ਕਰਕੇ ਲੈ ਗਿਆ ਪਿਸ਼ਾਬ ਉੱਥੇ ਹੈ, ਤੇ ਤੱਤਾ ਕਰਕੇ ਲੈ ਗਿਆ। ਤੇ ਡਾਕਟਰਾਂ ਦਾ ਵੀ ਭਾਈ ਉਹ ਤੇ 10 ਕੇ 12 ਹੈ, ਤੇ ਬਾਡੀ ਦਾ ਟੈਂਪਰੇਚਰ ਆਪਣੀ ਦਾ ਕਿੰਨਾ ਹੁੰਦਾ, ਤੇ ਤੂੰ ਤਾਂ ਮਰ ਜਾਣਾ ਹੀ ਉਹਨੂੰ। ਤੇ ਫੇਰ ਮੁੜ ਕੇ ਪੰਜਾਬੀਆਂ ਦੇ ਗਿਆ, ਇਉਂ ਕਰਦੇ ਆ ਆਪਣੇ ਪੰਜਾਬੀ। ਤੇ ਹਾਂਜੀ ਅਸੀਂ ਐਵਰੀ ਡੇ ਇਸੇ ਚੀਜ਼ ਨਾਲ ਅਸੀਂ ਸਟਰਗਲ ਕਰਦੇ ਹਾਂ। ਜਦੋਂ ਸਾਡੇ ਕੋਲ ਡਰੱਗ ਟੈਸਟ ਲਈ ਆਉਂਦੇ ਆ, ਯੂਰਿਨ ਸੈਂਪਲ ਦਿੰਦੇ ਆ, ਤੇ ਜਿਹੜਾ ਕੱਪ ਦੇ ਵਿੱਚ ਸੈਂਪਲ ਤੁਸੀਂ ਦਿੰਦੇ ਆ, ਉਹ ਕੱਪ ਜਿਹੜਾ ਆ ਉਹਦੇ ਉੱਤੇ ਸਟ੍ਰਿਪ ਲੱਗੀ ਹੁੰਦੀ ਹੈ, ਜਿੱਥੇ ਟੈਂਪਰੇਚਰ ਤੁਹਾਡਾ ਦੇਖ ਹੋ ਜਾਂਦਾ। ਸੋ ਉਹ ਟੈਂਪਰੇਚਰ ਜਿਹੜਾ 90 ਡਿਗਰੀ ਤੋਂ ਲੈ ਕੇ 100 ਡਿਗਰੀ ਦੇ ਵਿੱਚ ਹੋਣਾ ਚਾਹੀਦਾ ਹੈ। ਜੇ 90 ਤੋਂ ਘਟ ਗਿਆ ਤੇ ਤਾਂ ਵੀ ਉਹ ਦੁਬਾਰਾ ਕਰਨਾ ਪੈਣਾ, ਜੇ 100 ਤੋਂ ਵੱਧ ਗਿਆ ਤਾਂ ਵੀ ਦੁਬਾਰਾ। ਸੋ ਉਹ 90 ਤੇ 100 ਦੇ ਵਿੱਚ ਟੈਂਪਰੇਚਰ ਚਾਹੀਦਾ ਹੁੰਦਾ। ਤੇ ਕਈ ਵਾਰੀ ਉਹ ਜਦੋਂ ਗਰਮ ਇੱਦਾਂ ਲੈ ਕੇ ਆਉਂਦੇ, ਜਾਂ ਇੱਦਾਂ ਬਾਹਰੋਂ ਲੈ ਕੇ ਆਉਂਦੇ ਆ, ਜਾਂ ਤਾਂ ਉਹ ਲੌਬੀ 'ਚ ਬੈਠੇ 10 ਮਿੰਟ ਲੱਗ ਗਏ, ਲੌਬੀ 'ਚ ਲੱਗ ਕੇ ਉਹ ਠੰਡਾ ਹੋ ਗਿਆ, ਜਾਂ ਕਈ ਵਾਰੀ ਉਹ ਬਾਹਲਾ ਗਰਮ ਹੋ ਜਾਂਦਾ। ਸੋ ਇਹ ਆ ਵੀ ਇਸ਼ੂ ਤੇ ਬਹੁਤ ਵੱਡਾ ਹੈਗਾ। ਪਰ ਜੇ ਇੱਦਾਂ ਦੀ ਚੀਜ਼ ਜਿੱਦਾਂ ਹੁਣ ਭਾਜੀ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਸੀਗਾ ਉਹ ਕਰਦਾ ਆ, ਹਨਾ, ਤੇ ਇਹ ਜਿਹੜੀ ਚੀਜ਼ ਆ ਇਹ ਨਹੀਂ ਕਰਨੀ ਚਾਹੀਦੀ। ਜੇ ਤੁਹਾਨੂੰ ਪਤਾ ਹੈ ਕੋਈ ਕਰਦਾ ਆ, ਤੁਹਾਨੂੰ ਰੱਖਣ ਦਾ ਕੋਈ ਮਤਲਬ ਨਹੀਂ ਬਣਦਾ। ਤੁਸੀਂ ਆਪਣੀ ਲਾਈਫ, ਆਪਣੀ ਕੰਪਨੀ ਦੀ, ਆਪਣੀ ਫੈਮਿਲੀ ਦੀ, ਸਾਰਿਆਂ ਦੀ ਜਿਹੜੀ ਆ, ਔਰ ਆਲੇ ਦੁਆਲੇ ਉਹਦੇ ਤੁਰਨ ਵਾਲਿਆਂ ਦੀ ਲਾਈਫ ਖਤਰੇ 'ਚ ਪਾਉਣੇ ਆ। ਸੋ ਕੋਸ਼ਿਸ਼ ਕਰੋ, ਇਹ ਜਿਹੜਾ ਕੋਈ ਵੀ ਕੰਪਨੀ ਓਨਰ ਹੈਗਾ, ਉਹਨੂੰ ਇੱਕ ਰੀਜ਼ਨੇਬਲ ਸਸਪੀਸ਼ਨ ਟ੍ਰੇਨਿੰਗ ਜਿਹੜੀ ਆ ਉਹ ਲਾਜ਼ਮੀ ਹੈਗੀ ਆ ਹਰ ਇੱਕ ਕੰਪਨੀ ਓਨਰ ਨੂੰ ਕਰਨੀ, ਜਿਹੜੀ ਰਿਕੁਆਇਰਡ ਹੈਗੀ ਬਾਏ ਲਾਅ। ਰੀਜ਼ਨੇਬਲ ਸਸਪੀਸ਼ਨ ਉਹਦੇ ਵਿੱਚ ਇਹੋ ਹੀ ਸਿਖਾਇਆ ਜਾਂਦਾ ਕਿ ਤੁਸੀਂ ਕਿਵੇਂ ਇਹ ਦੇਖਣਾ ਹੈ ਵੀ ਤੁਹਾਡੀ ਕੰਪਨੀ ਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ ਆ ਉਹ ਡਰੱਗ ਕਰਦੇ ਕਿ ਨਹੀਂ ਕਰਦੇ, ਕਿਹੜੇ ਸਾਈਨ ਹੁੰਦੇ, ਕਿੱਦਾਂ। ਪਰ ਇੱਥੇ ਤਾਂ ਆਪਾਂ ਆਪ ਕਹਿ ਰਹੇ ਹਾਂ ਵੀ ਸਾਨੂੰ ਪਤਾ ਸੀਗਾ। ਸੋ ਇਹ ਜਿਹੜੀ ਚੀਜ਼ ਆ, ਪਲੀਜ਼ ਹੱਥ ਜੋੜ ਕੇ ਬੇਨਤੀ ਆ, ਬਹੁਤ ਬੰਦਿਆਂ ਦੇ ਕੋਲੋਂ ਮੈਂ ਇਹ ਗੱਲ ਸੁਣੀ ਹੈਗੀ ਆ ਕਿ ਭਾਜੀ ਸਾਨੂੰ ਪਤਾ ਸੀਗਾ, ਫਿਰ ਨਿੱਕੇ ਬੱਚੇ ਆ, ਅਸੀਂ ਫਿਰ ਸੋਚਿਆ ਚਲੋ ਇਹਨੂੰ ਜੋਬ ਦੇ ਦਿੰਦੇ ਆ, ਫਿਰ ਇਹਨੇ ਆਹ ਕੀਤਾ। ਭਾਈ ਜਦੋਂ ਤੁਹਾਨੂੰ ਪਤਾ ਸੀਗਾ, ਤੁਹਾਨੂੰ ਟ੍ਰੇਨਿੰਗ ਗੌਰਮੈਂਟ ਕਹਿੰਦੀ ਵੀ ਲਓ ਵੀ ਤੁਸੀਂ ਕਿਵੇਂ ਫੜਨਾ ਬੰਦੇ ਨੂੰ, ਵੀ ਬੰਦਾ ਡਰੱਗ ਤਾਂ ਨਹੀਂ ਕਰਦਾ ਮੇਰੀ ਕੰਪਨੀ 'ਚ, ਤੁਸੀਂ ਆਪ ਐਕਸੈਪਟ ਕਰ ਰਹੇ ਆ ਕਿ ਤਾਂ ਹਾਂ ਮੈਨੂੰ ਪਤਾ ਸੀਗਾ ਨਾ। ਸੋ ਇਸ ਕਰਕੇ ਮੈਂ ਜਿਹੜੀ ਇਹ ਚੀਜ਼ ਕਹਿਣਾ, ਬੇਨਤੀ ਆ ਕੰਪਨੀ ਵਾਲਿਆਂ ਨੂੰ, ਪਹਿਲੀ ਗੱਲ ਤਾਂ ਕਿਸੇ ਵੀ ਇੱਦਾਂ ਐਕਸੈਪਟ ਨਾ ਕਰੋ ਕਿ ਤੁਹਾਨੂੰ ਪਤਾ ਸੀਗਾ, ਕਿਉਂਕਿ ਦੈਟ ਇਜ਼ ਅ ਫਸਟ ਐਕਸੈਪਟੈਂਸ ਕਿ ਤੁਸੀਂ ਗਲਤ ਕੰਮ ਕੀਤਾ ਹੈ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਆ, ਮਾਫ਼ ਕਰਨਾ ਜੇ ਮੇਰੀ ਗੱਲ ਕਿਸੇ ਨੂੰ ਬੁਰੀ ਲੱਗਦੀ ਹੈ, ਪਰ ਮੈਂ ਸਿੱਧੀ ਗੱਲ ਕਹੂੰਗਾ ਕਿ ਤੁਹਾਡੀ ਸੇਫਟੀ ਹੈ ਇਹਦੇ ਵਿੱਚ, ਤੁਹਾਡੇ ਆਲੇ ਦੁਆਲੇ ਦੀ ਸੇਫਟੀ, ਤੁਹਾਡੀ ਫੈਮਿਲੀ ਦੀ, ਕੰਪਨੀ ਦੀ, ਤੇ ਜਿਹੜੇ ਆਲੇ ਦੁਆਲੇ ਸਾਡੇ ਟਰੱਕ ਜਿਹੜਾ ਚੱਲਦਾ ਉਹਦੇ ਆਲੇ ਦੁਆਲੇ ਜਿਹੜੇ ਲੋਕੀ ਚੱਲਦੇ, ਸਾਰਿਆਂ ਦੀ ਸੇਫਟੀ ਦੀ ਗੱਲ ਜੀ। ਥੈਂਕ ਯੂ ਰਮਨ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਸਮਾਂ ਹੁਣ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰੀ। ਹਰਜੋਤ ਜੀ, ਰਮਨ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।